ਜਦੋਂ G20 ਵਾਲੇ ਉਹਨਾਂ ਨੇ ਦਰਬਾਰ ਸਾਹਿਬ ਆਉਣਾ ਹੀ ਆਉਣਾ ਸੀ। G20 ਵਾਲਿਆਂ ਨੇ ਆਉਣਾ ਹੀ ਆਉਣਾ। ਉਹਨਾਂ ਨੂੰ ਜਦੋਂ ਮਾਣ ਤਾਣ ਦੇਣਾ ਨਾਲ ਇਹ ਦਿੱਤਾ ਜਾਵੇ ਕਿ ਸਾਡੀ ਕੌਮ ਦੀ ਹਾਲਤ ਆ, ਅਸੀਂ ਆਹ ਲੜਾਈ ਲੜ ਰਹੇ ਹਾਂ, ਸਾਡੀ ਆਇਡੈਂਟੀਟੀ ਨੂੰ, ਸਾਡੀ ਹੋਂਦ ਹਸਤੀ ਨੂੰ ਇੱਥੇ ਆਹ ਖਤਰਾ ਆ। ਸ਼੍ਰੋਮਣੀ ਅਕਾਲੀ ਦਲ ਦਾ ਏਡਾ ਸ਼੍ਰੋਮਣੀ ਆ, ਇਹਨੂੰ ਅੱਤੇਦਾਰ ਦਾ ਫਿਕਰ ਪਿਆ ਹੋਇਆ ਵੀ ਜਿਹੜੇ ਬੰਦਿਆਂ ਦੇ ਨਾਂ ਸਾਡੀ ਸਰਕਾਰ ਮੌਕੇ ਅਸੀਂ ਆਟਾ ਦਾਲ ਸਕੀਮ ਚ ਪਾਏ ਸੀ ਵੀ ਸਾਨੂੰ ਵੋਟਾਂ ਪਾਇਆ ਤੇ ਅਸੀਂ ਤੁਹਾਨੂੰ ਆਟਾ ਦਾਲ ਫ੍ਰੀ ਦੇਵਾਂਗੇ, ਵੀ ਉਹਨਾਂ ਨੂੰ ਉਹਨਾਂ ਦੇ ਨਾਂ ਕੱਟਦੇ ਜੀ, ਬੜੀ ਵੱਡੀ ਗੱਲ ਹੋ ਗਈ। ਪੰਥਕ ਮਸਲਿਆਂ ਨੂੰ ਜਾਂ ਹੋਰ ਸਿੱਖ ਸੰਸਥਾਵਾਂ ਨੂੰ ਜਾਂ ਸਿੱਖ ਜਜ਼ਬਾਤਾਂ ਨੂੰ ਸਮਝਣ ਦੀ ਥਾਂ ਆ ਲਿਆਏ ਨੇ ਇਹ ਸੱਪ ਕੱਢ ਕੇ ਵੀ ਆਟਾ ਦਾਲ ਸਕੀਮ ਵਿੱਚ ਨਾਂ ਕਾਹਤੋਂ ਕੱਟ। ਖਾਲਸਾ ਵਰਗੀ ਜਥੇਬੰਦੀ ਜਿਹਦਾ ਬਹੁਤਾ ਵੱਡਾ ਆਧਾਰ ਵਿਕਾਰ ਨਹੀਂ, ਉਹਨੇ ਤਾਂ ਸੋਚਿਆ ਕਿ ਆਪਾਂ ਕੌਮ ਦਾ ਮਸਲਾ, ਪੰਥ ਦਾ ਮਸਲਾ G20 ਦੇ ਸਾਨਮੁਖ ਰੱਖੀਏ। ਇੱਕ ਪਾਸੇ ਇਸ ਪਾਰਟੀ ਦੀ ਲੀਡਰਸ਼ਿਪ ਕੋਟਕਪੂਰਾ ਕਾਂਡ ਕਰਕੇ, ਬਰਗਾੜੀ ਤੇ ਬਹਿਮਲ ਕਾਂਡ ਕਰਕੇ ਫਸੀ ਹੋਈ ਹੈ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜਾਂਚ ਕਰ ਰਹੀ ਟੀਮ, ਉਹਨੇ ਐਲਾਨ ਕਰਤਾ ਵਾ ਵੀ ਜੇ ਕਿਸੇ ਨੂੰ ਇਹਨਾਂ ਦੇ ਖਿਲਾਫ ਕੋਈ ਗੱਲ ਦਾ ਪਤਾ ਸਾਨੂੰ ਦੱਸਿਆ ਜਾਵੇ, ਇਹਨਾਂ ਨੇ ਗਲਤ ਕੀਤਾ। ਤੇ ਇਹਨਾਂ ਦੀ ਇਸ ਵੇਲੇ ਉਸ ਮਸਲੇ ਕਰਕੇ ਜਿੰਨੀ ਛੇਛਾ ਲਿੱਦਰ ਹੋ ਰਹੀ ਆ, ਉਹਨੂੰ ਜਾਂ TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਹੋਲੇ ਮਹੱਲੇ ਤੇ ਤਕਰੀਰ ਕੀਤੀ, ਉਹਦੇ ਉੱਤੇ ਚਰਚਾ ਜਿਹੜੀ ਆ ਉਹ ਭਖੀ ਹੋਈ ਆ। ਸਰਦਾਰ ਅਜਮੇਰ ਸਿੰਘ ਸਿੱਖ ਚਿੰਤਕ ਨੇ ਇਸ ਮਸਲੇ ਉੱਤੇ ਕਾਫੀ ਵਧੀਆ ਤਬਸਰਾ ਕੀਤਾ ਤੇ ਉਹਨਾਂ ਨੇ ਵੀ ਇਸ ਗੱਲ ਬਾਰੇ ਆਪਦੀ ਰਾਏ ਦਿੰਦਿਆਂ ਹੋਇਆਂ ਇਹ ਗੱਲ ਆਖੀ ਸੀਗੀ ਵੀ ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਬੜੀ ਅਜੀਬ ਜਿਹੀ ਗੱਲ ਕੀਤੀ ਆ, ਜਿਹੜੀ ਸਿੱਖ ਫਲਸਫੇ ਤੋਂ ਬਿਲਕੁਲ ਉਲਟ ਵਾ, ਵੀ ਅਸੀਂ ਦੁਰਸੀਸ ਦਿੰਦੇ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵੀ ਉਵੇਂ ਟੁਕੜੇ ਹੋਣਗੇ ਜਿਵੇਂ ਸਾਡੀ ਪਾਰਲੀਮੈਂਟ ਦੇ ਕਰਦੇ ਆ। ਪਰ ਜਿਹੜੀ ਗੱਲ ਉਹਨਾਂ ਦੀ ਤਕਰੀਰ ਦੇ ਵਿੱਚ, ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਿੱਚ ਖਾਸ ਤੌਰ ਤੇ ਸੀਗੀ ਕਿ ਪਿਛਲੇ 20 ਸਾਲਾਂ ਤੋਂ ਸਿੱਖ ਸੰਸਥਾਵਾਂ ਦੇ ਖਿਲਾਫ ਬਹੁਤ ਭਾਰੀ ਕੂੜ ਪ੍ਰਚਾਰ ਕੀਤਾ ਗਿਆ, ਜਿਸ ਕਰਕੇ ਕੰਮ ਸਾਰਾ ਵਿਗੜਿਆ। ਇਸ ਗੱਲ ਨੂੰ ਅੰਡਰਲਾਈਨ ਕਰਕੇ ਸਰਦਾਰ ਅਜਮੇਰ ਸਿੰਘ ਨੇ ਬਹੁਤ ਹੀ ਖੁੱਲੇ ਤੇ ਸਾਫ਼ ਵਿਚਾਰ ਦਿੱਤੇ ਨੇ ਕਿ ਅਸਲ ਵਿੱਚ ਤਾਂ ਅਕਾਲੀ ਭਾਜਪਾ ਗੱਠਜੋੜ ਆ ਜਿਹੜਾ, ਉਹਨੇ ਰੰਗ ਭਾਗ ਲਾਏ ਨੇ ਜਿਹੜੇ ਇਹ ਹਾਲਾਤ ਵਿਗਾੜੇ ਨੇ। 1999 ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ 3ਜੀ ਸ਼ਤਾਬਦੀ ਮਨਾਉਣੀ ਸੀ, ਉਸ ਮੌਕੇ ਜੋ ਘਟਨਾਕ੍ਰਮ ਵਾਪਰਿਆ ਜਿਹਦੇ ਬਾਰੇ ਪਿੱਛੇ ਜੇ ਉਸ ਮੌਕੇ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜਿਹੜੇ ਹੁੰਦੇ ਸੀ ਗਿਆਨੀ ਮਨਜੀਤ ਸਿੰਘ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ, ਉਹਨਾਂ ਨੇ ਇੱਕ ਸਮਾਗਮ ਵਿੱਚ ਪਿਛਲੇ ਦਿਨੀ ਇਹ ਗੱਲ ਬੇਬਾਕੀ ਨਾਲ ਆਖੀ ਸੀਗੀ ਬਈ ਜਦੋਂ 300 ਸਾਲਾ ਸਮਾਗਮ ਸੀਗੇ, ਉਸ ਮੌਕੇ ਇੱਕ ਰਫੜ ਪੈ ਗਿਆ। RSS ਵਾਲੇ ਕਹਿੰਦੇ ਵੀ ਜਿਹੜਾ ਮਾਰਚ, ਮੁੱਖ ਮਾਰਚ ਨਿਕਲਣਾ ਖਾਲਸਾ ਮਾਰਚ, ਉਹਦੇ ਵਿੱਚ ਸਭ ਤੋਂ ਮੂਹਰੇ RSS ਵਾਲਿਆਂ ਦੇ ਜਿਹੜੇ ਆਗੂ ਨੇ ਜਾਂ ਲੀਡਰ ਨੇ, ਉਹਨਾਂ ਨੂੰ ਲਾਇਆ ਜਾਵੇ। ਤੇ ਇਸ ਗੱਲ ਦਾ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਸੰਸਥਾਵਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ, ਤਕਰਾਰ ਹੋ ਗਈ। ਅਖੀਰ ਇਹ ਗੱਲ ਉਹਨਾਂ ਦੀ ਮੰਨੀ ਨਾ ਗਈ। ਪਰ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਵੀ ਉਸ ਮੌਕੇ RSS ਵਾਲਿਆਂ ਨੇ ਇਹ ਗੱਲ ਆਖੀ ਸੀ ਵੀ ਅੱਜ ਤਾਂ ਤੁਸੀਂ ਸਾਨੂੰ ਖਾਲਸਾ ਮਾਰਚ ਦੇ ਵਿੱਚ ਆਪਦੀ ਮਰਜ਼ੀ ਦੇ ਥਾਂ ਤੇ ਲੱਗਣ ਨਹੀਂ ਨਾ ਦਿੰਦੇ, ਪਰ ਵਕਤ ਇਹੋ ਜਿਹਾ ਲੈ ਕੇ ਆਵਾਂਗੇ ਕਿ ਤਾਕਤਾਂ ਦੇ ਜਥੇਦਾਰ ਉਹ ਵੀ ਸਾਡੀ ਮਰਜ਼ੀ ਦੇ ਲੱਗਿਆ ਕਰਨਗੇ, ਫਿਰ ਅਸੀਂ ਤੁਹਾਨੂੰ ਮੇਰੇ ਤਾਰੇ ਦਿਖਾਵਾਂਗੇ। ਤੋਂ ਪ੍ਰੋਫੈਸਰ ਮਨਜੀਤ ਸਿੰਘ ਵਾਲੀ ਉਸੇ ਗੱਲ ਨੂੰ ਲੈ ਕੇ ਸਰਦਾਰ ਅਜਮੇਰ ਸਿੰਘ ਨੇ ਇਹ ਗੱਲ ਆਖੀ ਆ ਕਿ ਉਸ ਤੋਂ ਬਾਅਦ ਵਿੱਚ ਫੌਰੀ ਤੌਰ ਦੇ ਉੱਤੇ ਸਿੱਖ ਸਿਆਸਤ ਵਿੱਚ ਹੇਠਲੀ ਉੱਤੇ ਆ ਗਈ, ਜਿਹਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਹਮਦਰਦ ਵਾਲਾ ਮਸਲਾ ਸਭ ਨੂੰ ਚੇਤੇ ਆ ਕਿ ਉਹਨਾਂ ਨੂੰ ਇੱਕ ਮਸਲੇ ਵਿੱਚ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ। ਉਹ ਗੱਲ ਇਹ ਹੋਈ ਕਿ ਇੱਕ
ਬੇਕਾਰ ਜੇ ਬੰਦੇ ਨੇ ਬੇਕਾਰ ਜੀ ਕਿਤਾਬ ਲਿਖੀ ਸੀ, ਉਹਦਾ ਨਾਮ ਸੀ ਵੈਨਿਟੀ ਇਨਕਾਰਨੇਟ, ਅਡੰਬਰੀ ਅਵਤਾਰ, ਜਾਣੀ ਕਿ ਕਲਗੀਧਰ ਸ਼ਹਿਨशाह ਦੀ ਸ਼ਾਨ ਦੇ ਖਿਲਾਫ ਤੇ ਹੋਰ ਦਸ਼ਮੇਸ਼ ਪਾਤਸ਼ਾਹ ਦੇ ਪਰਿਵਾਰਕ ਮੈਂਬਰਾਂ ਤੇ ਸਿੰਘਾਂ ਸਿੰਘਣੀਆਂ ਦੇ ਬਾਰੇ ਨੀਵੇਂ ਦਰਜੇ ਦੀ ਸ਼ਬਦਾਵਲੀ ਵਾਲੀ ਇੱਕ ਨਾਵਲ ਦੇ ਰੂਪ ਦੇ ਵਿੱਚ ਕਿਤਾਬ ਲਿਖੀ ਸੀ, ਜਿਹਦੇ ਉੱਤੇ ਉਦੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਪਾਬੰਦੀ ਲਾਈ ਗਈ ਸੀ। ਤੇ ਉਸ ਕਿਤਾਬ ਦੇ ਜਿਹੜੇ ਇਤਰਾਜ਼ਯੋਗ ਅੰਸ਼ ਸੀ, ਉਹ ਸਾਰੇ ਦੇ ਸਾਰੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੇ ਆਪਦੇ ਅਖਬਾਰ ਦੇ ਵਿੱਚ ਛਾਪ ਦਿੱਤੇ, ਜਿਸ ਦਾ ਨੋਟਿਸ ਲਿਆ ਗਿਆ ਤੇ ਅਕਾਲ ਤਖਤ ਸਾਹਿਬ ਤੋਂ ਸਰਦਾਰ ਜਥੇਦਾਰ ਰਣਜੀਤ ਸਿੰਘ, ਉਦੋਂ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਅਜੀਤ ਅਖਬਾਰ ਨੂੰ ਤੇ ਉਹਦੇ ਪੱਤਰਕਾਰ ਨੂੰ ਜਾਂ ਹੋਰ ਸਾਰਿਆਂ ਨੂੰ ਸੱਦਿਆ ਵੀ ਤੁਸੀਂ ਦੱਸੋ, ਜੇ ਇਹ ਜਿਹੜੇ ਸਭ ਤੋਂ ਭੈੜੇ ਅੰਸ਼ ਸੀ ਉਸ ਕਿਤਾਬ ਦੇ, ਜੇ ਇਹ ਸੰਗਤਾਂ ਨੂੰ ਲੋਕਾਂ ਨੂੰ ਪੜ੍ਹਾਉਣੇ ਹੀ ਸੀਗੇ, ਫਿਰ ਕਿਤਾਬ ਤੇ ਪਾਬੰਦੀ ਲਾਉਣ ਦਾ ਕੀ ਅਰਥ ਰਹਿ ਗਿਆ? ਤੁਸੀਂ ਤਾਂ ਉਹ ਸਾਰੀ ਗੱਲ ਦੁਨੀਆ ਨੂੰ ਦਿਖਾਤੀ। ਜਿਹੜੀ ਗੱਲ ਇੰਨੀ ਭੈੜੀ, ਮਾੜੀ, ਘਟੀਆ ਤੇ ਨੀਚ ਹੈ, ਜਿਹਦੀ ਕਰਕੇ ਆਪਾਂ ਪੂਰੀ ਕਿਤਾਬ ਤੇ ਪਾਬੰਦੀ ਲਵਾਈ, ਉਹ ਤਾਂ ਸਾਰੀ ਦੁਨੀਆ ਨੂੰ ਦਿਖਾਤੇ ਅੰਸ਼, ਤੁਸੀਂ ਫਿਰ ਤੇ ਪਾਬੰਦੀ ਲਾਉਣ ਦਾ ਕੀ ਫਾਇਦਾ ਰਹਿ ਗਿਆ? ਤੁਸੀਂ ਆਓ ਇੱਧਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ। ਇਸ ਗੱਲ ਨੂੰ ਇੱਥੇ ਰੋਕ ਕੇ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ। ਕੱਲ ਪਰਸੋਂ ਸੋਸ਼ਲ ਮੀਡੀਆ ਉੱਤੇ ਕਿਸੇ ਸੱਜਣ ਨੇ ਅਵਤਾਰ ਬਾਣੀ, ਜਿਹੜਾ ਨਰਕਧਾਰੀਆਂ ਦਾ ਗ੍ਰੰਥ ਵਾ, ਨਕਲੀ ਨਿਰੰਕਾਰੀਆਂ ਦਾ, ਉਹਦੇ ਕੁਝ ਸਫ਼ਿਆਂ ਨੂੰ ਫੋਟੋ ਖਿੱਚ ਕੇ ਪੋਸਟ ਕਰ ਦਿੱਤਾ। ਮੈਂ ਉਹਨੂੰ ਤੁਰੰਤ ਮੈਸੇਜ ਕੀਤਾ ਬਈ ਇਹ ਪੋਸਟ ਡਿਲੀਟ ਕਰ ਦੇ ਸੱਜਣਾ, ਬਈ ਇਹ ਉਹ ਸਾਰਾ ਮਾੜਾ ਲਿਖਿਆ ਹੋਇਆ ਜੀ ਤੋਂ ਇੰਨਾ ਭਾਰੀ ਵਿਰੋਧ ਹੋਇਆ ਤੇ ਜਿਹਦੇ ਖਿਲਾਫ ਸਿੱਖ ਸੰਗਤਾਂ ਨੇ ਇੰਨੀ ਜ਼ਬਰਦਸਤ ਲੜਾਈ ਲੜੀ, ਸ਼ਹਾਦਤਾਂ ਹੋਈਆਂ। ਜੇ ਇਹ ਗੰਦ ਪੈਲ ਆਪਾਂ ਬਰਦਾਸ਼ਤ ਉਦੋਂ ਨਹੀਂ ਕੀਤਾ ਤਾਂ ਅੱਜ ਆਪਾਂ ਸੰਗਤਾਂ ਨੂੰ ਪੜ੍ਹਾ ਕੇ ਕੀ ਲੈਣਾ? ਸੋ ਜਿਹੜੇ ਗੰਦੀ ਚੀਜ਼, ਮਾੜੀ ਚੀਜ਼ ਆ, ਉਹ ਤਾਂ ਉੱਥੇ ਦੱਬ ਦੇਣੀ ਚਾਹੀਦੀ ਆ, ਉਹ ਅੱਗੇ ਫੈਲਾਉਣੀ ਨਹੀਂ ਚਾਹੀਦੀ। ਤੇ ਤੁਸੀਂ ਗਲਤ ਕਰ ਰਹੇ ਹੋ। ਉਸ ਨੌਜਵਾਨ ਨੂੰ ਗੱਲ ਸਮਝ ਲੱਗ ਗਈ, ਬਾਅਦ ਵਿੱਚ ਉਹਦੇ ਨਾਲ ਲੰਬੀ ਚੌੜੀ ਚਰਚਾ ਵੀ ਹੋਈ ਤੇ ਉਹਨੇ ਇਸ ਨਜ਼ਰੀਏ ਨੂੰ ਸਮਝਿਆ। ਮੈਂ ਹੋਰ ਵੀ ਕਈ ਭੈਣ ਭਰਾਵਾਂ ਨੂੰ ਇਹ ਬੇਨਤੀ ਅਕਸਰ ਕਰਦਾ ਰਹਿਣਾ, ਸੋਸ਼ਲ ਮੀਡੀਆ ਦਾ ਜ਼ਮਾਨਾ, ਕਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਡੇ ਧਰਮ, ਸਾਡੇ ਫਲਸਫੇ, ਸਾਡੇ ਇਤਿਹਾਸ ਦੇ ਖਿਲਾਫ ਸੋਸ਼ਲ ਮੀਡੀਆ ਉੱਤੇ ਲੈ ਕੇ ਮਾੜੇ ਬੰਦੇ ਪਾਉਂਦੇ ਆ, ਉਹ ਤਾਂ ਆਰਾਮ ਨਾਲ ਪੈ ਜਾਂਦਾ ਰਜਾਈ ਲੈ ਕੇ, ਫਿਰ ਪੋਸਟ ਪਾ ਕੇ, ਜਿਹੜਾ ਭੈੜਾ ਬੰਦਾ ਮਾੜੀ ਗੱਲ ਲਿਖ ਕੇ। ਪਰ ਫਿਰ ਆਪਾਂ ਉਹਨੂੰ ਅੱਗੇ ਦੀ ਅੱਗੇ ਸ਼ੇਅਰ ਕਰਕੇ ਦੁਨੀਆ ਨੂੰ ਪੜਾਉਂਦੇ ਆ, ਫਿਰ ਆਪਾਂ ਉਹ ਡਿਊਟੀ ਸਾਂਭ ਲੈਂਦੇ ਆ ਕਿ ਹਰ ਇੱਕ ਸਿੱਖ ਨੂੰ ਉਸ ਮਾੜੀ ਗੱਲ ਨੂੰ ਪੜਾਉਣਾ। ਮੈਂ ਇਸ ਬਾਰੇ ਇਸ ਗੱਲ ਨੂੰ ਇੱਥੇ ਹੀ ਬੰਦ ਕਰਦਾ ਹੈ ਤੇ ਅੱਗੇ ਤੁਰਦਾ ਜਿਹੜੀ ਆਪਣੀ ਲੜੀ ਤੁਰਦੀ ਆ। ਪਰ ਮੈਂ ਬੇਨਤੀ ਇਹ ਕਰਦਾ ਹੈ ਕਿ ਜਿਹੜੀ ਵੀ ਕੋਈ ਸੋਸ਼ਲ ਮੀਡੀਆ ਉੱਤੇ ਭੈੜੀ ਮਾੜੀ ਗੱਲ ਹੋਵੇ, ਉਹਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ, ਨਾ ਕਿ ਉਸ ਚੀਜ਼ ਨੂੰ ਅੱਗੇ ਵਧਾਉਣਾ ਚਾਹੀਦਾ। ਜਿਹੜਾ ਬੰਦਾ ਇਹੋ ਜਿਹੀ ਮਾੜੀ ਗੱਲ ਲਿਖਦਾ, ਜਿਹੜੇ ਫੇਸਬੁੱਕ ਅਕਾਊਂਟ ਤੋਂ ਲਿਖਦਾ, ਉਸ ਅਕਾਊਂਟ ਨੂੰ ਬਲੌਕ ਕਰ ਦਿਓ ਤੇ ਉਹ ਚੀਜ਼ ਨੂੰ ਉੱਥੇ ਛੱਡ ਦਿਓ। ਉਹਨੂੰ ਅੱਗੇ ਫੈਲਾਉਣ ਦਾ, ਅੱਗੇ ਵਧਾਉਣ ਦਾ ਠੇਕਾ ਆਪਾਂ ਨਾ ਚੱਕਿਆ ਕਰੀਏ। ਪਰ ਆਪਣੇ ਬੰਦਿਆਂ ਨੂੰ ਇਹ ਗੱਲ ਹੌਲੀ ਹੌਲੀ ਸਮਝ ਆਊਗੀ, ਪਰ ਇਹ ਗੱਲ ਕਹਿੰਦੇ ਰਹਿਣ ਦਾ ਬੜਾ ਜ਼ਰੂਰੀ ਹੈ। ਖੈਰ, ਜਿਹੜੀ ਉਸ ਵੈਨਿਟੀ ਇਨਕਾਰਨੇਟ ਕਿਤਾਬ ਦਾ ਮਸਲਾ ਸੀਗਾ, ਉਹ ਜਦੋਂ ਅਕਾਲ ਤਖਤ ਸਾਹਿਬ ਤੇ ਚਲੇ ਗਿਆ ਤਾਂ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਬੜਾ ਮਾਣ ਸੀਗਾ ਵੀ ਮੈਂ ਅਕਾਲੀ ਸਰਕਾਰ ਬਣਾਈ ਆ ਜੀ ਸਾਡੀ ਹੁਣ, ਕਿਉਂਕਿ ਬਿਆਨ ਤੇ ਬੁੱਚੜ ਵੇਲੇ ਜਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜੀਤ ਅਖਬਾਰ ਦੇ ਨਾਲ ਸਰਕਾਰ ਦਾ ਤੇ ਕਾਂਗਰਸ ਦਾ ਪੇਚਾ ਪਿਆ ਰਿਹਾ ਤੇ ਬਰਜਿੰਦਰ ਸਿੰਘ ਹਮਦਰਦ ਨੂੰ ਅਕਾਲੀ ਦਲ ਦਾ ਸਾਥ ਸਹਿਯੋਗ ਉਦੋਂ ਵੀ ਮਿਲਿਆ, ਅੱਜ ਵੀ ਮਿਲ ਰਿਹਾ। ਹਰ ਇੱਕ ਰੌਲੇ ਗੋਲੇ ਵਿੱਚ ਦੋਨੇ ਇੱਕ ਦੂਜੇ ਦਾ ਸੱਜਾ ਧੋਂਦਾ ਖੱਬੇ ਨੂੰ ਤੇ ਖੱਬਾ ਧੋਂਦਾ ਸੱਜੇ ਨੂੰ। ਚਲੋ ਇਹ ਤਾਂ ਆਪਦੀਆਂ ਉਹਨਾਂ ਦੀਆਂ ਗੱਲਾਂ। ਪਰ ਜਦੋਂ 1999 ਵਾਲਾ ਸਾਲ ਸੀ, ਉਦੋਂ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਤਾਂ ਇਹ ਲੱਗਦਾ ਸੀਗਾ ਕਿ ਮੇਰੀ ਤੂਤੀ ਬੋਲਦੀ ਆ, ਤੇ ਜਿਹੜੀ ਬਾਦਲ ਸਾਹਿਬ ਨਾਲ ਨੇੜਤਾ ਸੀ ਉਹਦੀ ਕਰਕੇ ਅਖਬਾਰ ਨੂੰ ਤਾਂ ਜਿਹੜਾ ਫਾਇਦਾ ਸੀਗਾ ਉਹ ਸੀਗਾ, ਪਰ ਜਿਹੜਾ ਬਰਜਿੰਦਰ ਸਿੰਘ ਹਮਦਰਦ ਸੀ ਇਹਨੂੰ ਵੀ ਵੱਡੀਆਂ ਵੱਡੀਆਂ ਅਹੁਦੇਦਾਰੀਆਂ ਉਦੋਂ ਇਸੇ ਕਰਕੇ ਦਿੱਤੀਆਂ ਜਾ ਰਹੀਆਂ ਸੀ ਕਿ ਇਹਨੇ ਉਦੋਂ ਅਕਾਲੀ ਦਲ ਦਾ ਸਾਥ ਸਹਿਯੋਗ ਇਲੈਕਸ਼ਨਾਂ ਮੌਕੇ ਜਾਂ ਹੋਰ ਤਰੀਕਿਆਂ ਨਾਲ ਦਿੱਤਾ। ਤੋਂ ਬਰਜਿੰਦਰ ਸਿੰਘ ਹਮਦਰਦ ਨੂੰ ਜਦੋਂ ਇਸ ਗੱਲ ਦਾ ਲੱਗਿਆ ਕਿ ਮੈਨੂੰ ਇਹਨਾਂ ਨੇ ਕਿਵੇਂ ਸੱਦ ਲਿਆ, ਇਹਦੀ ਜ਼ਰੂਰਤ ਕਿਵੇਂ ਪੈ ਗਈ,
ਉਹਨਾਂ ਨੇ ਫਿਰ ਇਹ ਸੋਚ ਲਿਆ ਵੀ ਅਸੀਂ ਤਾਂ ਨਹੀਂ ਪੇਸ਼ ਹੁੰਦੇ ਭਾਈ ਰਣਜੀਤ ਸਿੰਘ, ਪਰ ਅਸੀਂ ਤੈਨੂੰ ਜ਼ਰੂਰ ਬਰਖਾਸਤ ਕਰਾ ਦਿਆਂਗੇ। ਸੋ ਉਦੋਂ ਇਹ ਮਸਲੇ ਦੇ ਨਾਲ ਨਾਲ ਅਕਾਲੀ ਸਫਾ ਦੇ ਵਿੱਚ ਇੱਕ ਹੋਰ ਅਲਝਾ ਪੈਦਾ ਹੋ ਗਿਆ, ਜਿਹੜੀ ਗੱਲ ਤਾਂ ਏਡੀ ਕੋਈ ਹੈ ਨਹੀਂ ਸੀ। ਮਸਲਾ ਇੰਨਾ ਕੁ ਸੀ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਿਉਂਕਿ ਬੜੇ ਕੱਦਾਵਰ ਆਗੂ ਸੀਗੇ, ਉਹ ਕਿਤੇ ਕਹਿ ਬੈਠੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਦੇ ਕਿਸੇ ਭਰੋਸੇਯੋਗ ਬੰਦੇ ਨੂੰ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹ ਥਾਪ ਦੇਣਾ ਚਾਹੀਦਾ। ਮੁੱਖ ਮੰਤਰੀ ਦੇ ਪਦਵੀ ਦੇ ਨਾਲ ਨਾਲ ਅਕਾਲੀ ਦਲ ਦਾ ਪ੍ਰਧਾਨ ਹੋਣ ਕਰਕੇ ਕਈ ਜਿਹੜੀਆਂ ਅੜਚਣਾਂ ਨੇ ਉਹ ਆ ਰਹੀਆਂ ਨੇ। ਇੰਨੀ ਕੁ ਗੱਲ ਕਹਿਣ ਦੇ ਉੱਤੇ ਜਿਹੜੇ ਬੰਦੇ RSS ਨਾਲ ਜੁੜੇ ਹੋਏ ਸੀ ਅਕਾਲੀ ਦਲ ਦੇ, ਉਹਨਾਂ ਸਾਰਿਆਂ ਨੇ ਹਾਲ ਦਹਾਈ ਚੱਕਤੀ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਹੁਤ ਵੱਡਾ ਗੁਨਾਹ ਕਰਤਾ, ਇਹਨੂੰ ਛੇਤੀ ਤੋਂ ਛੇਤੀ ਲਾਹਿਆ ਜਾਵੇ। ਸੋ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਤੋਂ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਉਣ ਦਾ ਜਿਹੜਾ ਫਿਰ ਉਸ ਟਾਈਮ ਪੂਰਾ ਜਿਹਾਦ ਆਰੰਭਿਆ ਗਿਆ। ਅਖੀਰ ਇਹਨਾਂ ਨੂੰ ਲਾ ਕੇ ਸੁੱਖ ਦਾ ਸਾਹ ਇਹਨਾਂ ਨੇ ਲਿਆ ਉਦੋਂ ਸਾਰਿਆਂ ਨੇ, ਬਾਦਲ ਹੋਣਾ ਨੇ, ਬਰਜਿੰਦਰ ਸਿੰਘ ਹਮਦਰਦ ਹੋਣਾ ਨੇ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਲਾਇਆ ਗਿਆ, ਉਦੋਂ ਵੀ ਤੇ ਅੱਜ ਤੱਕ ਵੀ ਮੇਰਾ ਜਾਂ ਮੇਰੇ ਵਰਗੇ ਬਹੁਤ ਸਾਰੇ ਸੱਜਣਾ ਦਾ ਮੰਨਣਾ ਕਿ ਜਥੇਦਾਰ ਟੌਹੜਾ 'ਚ ਵੀ ਬਹੁਤ ਨੁਕਸ ਸੀ, ਬਹੁਤ ਘਾਟਾ ਸੀ, ਬੜੀਆਂ ਕਮਜ਼ੋਰੀਆਂ ਸੀ, ਬੜੀਆਂ ਔਂਤਾਈਆਂ ਸੀ। ਪਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਫਿਰ ਵੀ ਮਾੜੀ ਮੋਟੀ ਪੰਥ ਦੀ ਕਣੀ ਰੱਖਦੇ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਉਹਨਾਂ ਵਰਗੇ ਜਿਹੜੇ ਹੋਰ ਅਕਾਲੀ ਦਲ ਦੇ ਆਗੂ ਸੀ ਜਾਂ ਹੁਣ ਹੈਗੇ ਆ, ਉਹਨਾਂ ਸਾਰਿਆਂ ਦੇ ਵਿੱਚ ਧਰਮ ਦਾ ਅੰਸ਼, ਕੌਮ ਦਾ ਪਿਆਰ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਚਿਆ ਹੋਇਆ। ਜਿਹੜੀ ਅਕਾਲੀ ਧਾਰਾ ਪਿਛਲੇ 100 ਸਾਲ ਤੋਂ ਸਾਡੇ ਪੰਥ ਦੀ ਇੱਕ ਤਰੀਕੇ ਨਾਲ ਪਹਿਰੇਦਾਰੀ ਕਰਦੀ ਆ ਰਹੀ ਆ, ਤਰਜਮਾਨੀ ਕਰਦੀ ਆ ਰਹੀ ਆ, ਨੁਮਾਇੰਦਗੀ ਕਰਦੀ ਆ ਰਹੀ ਹੈ, ਉਸ ਅਕਾਲੀ ਧਾਰਾ ਨੂੰ ਨੀਲੀ ਪੱਗ ਵਾਲੇ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੰਭਾਲੀ ਬੈਠੇ ਸੀ। ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਸੇ ਕਰਕੇ ਖੁੱਡੇ ਲਾਈਨ ਲਾ ਕੇ ਜਦੋਂ ਉਹਨਾਂ ਨੂੰ ਇੱਥੇ ਤੱਕ ਧੱਕ ਦਿੱਤਾ ਕਿ ਉਹਨਾਂ ਨੇ ਆਪਦਾ ਵੱਖਰਾ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਹਰ ਸਮਰਥਕ ਨੂੰ ਜਲੀਲ ਕਰਨ ਲਈ ਪੁਲਿਸੀਆਂ ਦੀ ਡਿਊਟੀ ਲਾਤੀ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਕਿ ਉਦੋਂ ਫਤਿਹਗੜ੍ਹ ਸਾਹਿਬ ਚਰਨਜੀਤ ਸ਼ਰਮਾ ਨਾਂ ਦਾ ਇੱਕ ਅਫਸਰ ਹੁੰਦਾ ਸੀ, ਉਦੋਂ ਸ਼ਾਇਦ ਉਹ DSP ਸੀ। ਉਹਨੂੰ ਇਸ ਗੱਲ ਲਈ ਸਪੈਸ਼ਲ ਆਖਿਆ ਗਿਆ ਕਿ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਖਾਸੋਂ ਖਾਸ ਹੈ, ਪੁੱਤਾਂ ਵਾਂਗੂ ਹੈ, ਸਰਦਾਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਵੀ ਇਹਦਾ ਕਟਾਪਾ ਕਰਨਾ ਤੇ ਪੱਗ ਲਾਉਣੀ ਆ ਇਹਦੀ, ਉਹ ਚਰਨਜੀਤ ਸ਼ਰਮੇ ਨੇ ਉਹੀ ਸਾਰੀ ਕਰਤੂਤ ਕਰਕੇ ਵੀ ਦਿਖਾਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਖੁਸ਼ੀਆਂ ਲਈਆਂ। ਉਹ ਜਿਹੜਾ ਉਹੀ ਚਰਨਜੀਤ ਸ਼ਰਮਾ ਸੀ, ਅੱਜ ਕੱਲ ਉਹਦੀ ਬਦਨਾਮੀ ਇਸ ਕਰਕੇ ਹੋ ਰਹੀ ਆ ਵੀ ਜਿਹੜਾ ਬਹਿਬਲ ਕਾਂਡ ਹੋਇਆ, ਜਿਹੜਾ ਕੋਟਕਪੂਰੇ ਗੋਲੀ ਕਾਂਡ ਹੋਇਆ, ਉਹਦੇ ਵਿੱਚ ਔਰਾ ਨੰਗਲ ਤੇ ਸੈਣੀ ਉਹਨਾਂ ਦੇ ਨਾਲ ਇਹ ਬੰਦਾ ਸੀ। ਇਹ ਉਹੀ ਚਰਨਜੀਤ ਸ਼ਰਮਾ ਜਿਹੜਾ ਮੋਗੇ ਵਾਲਾ SSP ਬਾਅਦ ਵਿੱਚ 2015 ਚ ਬਾਦਲ ਦੇ ਹੁਕਮਾਂ ਦੇ ਉੱਤੇ, ਇਹ ਪਹਿਲੇ ਦਿਨ ਤੋਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੁੱਡ ਬੁੱਕ ਚ ਹੈ ਵੀ ਇਹ ਜਿਹਨੂੰ ਕਵੇ ਉਹਨੂੰ ਚੱਕ ਕੇ ਉਹਦੇ ਕਹਿਣ ਦੇ ਉੱਤੇ ਸੁਖਬੀਰ ਦੇ ਉਹਨੂੰ ਜੋ ਮਰਜ਼ੀ ਕਰ ਸਕਦਾ। ਇਹੋ ਜਿਹੇ ਅਫਸਰ ਹੋਰ ਵੀ ਨੇ ਤੇ ਹਰੇਕ ਸਿਆਸੀ ਆਗੂ ਨੇ, ਸਿਆਸੀ ਲੀਡਰਾਂ ਨੇ, ਆਗੂਆਂ ਨੇ, ਜਥੇਬੰਦੀਆਂ ਨੇ, ਪਾਰਟੀਆਂ ਨੇ ਇਹੋ ਜਿਹੇ ਬੰਦੇ ਪਾਲੇ ਹੁੰਦੇ ਆ। ਤੋ ਜਿਹੜਾ ਚਰਨਜੀਤ ਸ਼ਰਮਾ ਉਹ ਹੁਣ ਇਹਦੇ ਨਾਲ ਹੀ ਆ, ਜਿਹੜਾ ਆਹ ਮਸਲਾ ਬਣਿਆ ਹੋਇਆ ਇਹਨਾਂ ਦੇ ਖਿਲਾਫ ਬਰਗਾੜੀ ਬਹਿਬਲ ਵਾਲਾ, ਉਹਦੇ ਵਿੱਚ ਚਰਨਜੀਤ ਸ਼ਰਮਾ ਹੈ। ਉਹ 1999 ਦੇ ਵਿੱਚ ਜਦੋਂ 300 ਸਾਲਾ ਆਪਾਂ ਪੰਥ ਨੇ ਇਕੱਠੇ ਹੋ ਕੇ ਮਨਾਉਣਾ ਸੀ, ਉਹ ਫਿਰ RSS ਦੇ ਧੱਕੇ ਚੜ ਕੇ ਕੋਈ ਇਹਨਾਂ ਤੇ ਬੰਦੂਕ ਨਹੀਂ ਰੱਖੀ ਹੋਈ ਸੀ, ਨਾ ਇਹਨਾਂ ਨੂੰ ਕੋਈ ਲੋੜ ਸੀ, ਇਹਨਾਂ ਕੋਲੇ ਵਧੀਆ MLA ਸੀ, ਸਰਕਾਰ ਕੋਈ ਡਿੱਗ ਨਹੀਂ ਸੀ ਸਕਦੀ। ਤੇ ਉਦੋਂ ਵਿਧਾਇਕ ਜਿਹੜੇ ਸੀ BJP ਦੇ ਥੋੜੇ ਜਿਹੇ ਸੀਗੇ, 20 22 23 ਸੀ, ਸ਼ਾਇਦ 23 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ। ਤੋ ਜਿਹੜਾ ਅਕਾਲੀ ਦਲ ਸੀ ਉਸ ਮੌਕੇ ਬੜੀ ਵਧੀਆ ਸਥਿਤੀ ਵਿੱਚ ਸੀ, ਪਰ ਇਹਨਾਂ ਨੂੰ ਪਤਾ ਨਹੀਂ ਕੀ ਦਿਖਿਆ, ਇਹਨਾਂ ਨੇ ਪੰਥ ਨਾਲ ਗਦਾਰੀ ਕਰਕੇ, ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ, ਖਾਲਸਾ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਤੇ ਸਿੱਖ ਰਵਾਇਤਾਂ ਨੂੰ ਪੈਰਾਂ ਹੇਠ ਰੋਲਣ ਵਾਲਾ ਏਜੰਡਾ ਫੜ ਲਿਆ, RSS ਨਾਲ ਗੰਢ ਧੁੱਪ ਕਰ ਲਈ ਤੇ ਫਿਰ ਉਦੋਂ ਹਰ ਪੰਥਕ ਸੋਚ ਵਾਲੇ ਨੂੰ ਭਜਾਉਣ ਦਾ ਏਜੰਡਾ ਫੜ ਲਿਆ। ਉਦੋਂ ਬਾਅਦ ਫਿਰ ਇਹੀ ਕੰਮ ਚੱਲਿਆ 1999 ਤੋਂ ਲੈ ਕੇ ਹੁਣ ਤੱਕ
ਜਿਹੜਾ ਵੀ ਸਿੱਖੀ ਦੀ ਚੜ੍ਹਦੀ ਕਲਾ ਲੁੱਟਣ ਵਾਲਾ ਬੰਦਾ ਉਹਨੂੰ ਭਜਾਉਣ ਤੇ ਲੱਕ ਫੜਿਆ ਹੋਇਆ। ਹੁਣ ਪਿਛਲੇ 20 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਸਭ ਨੂੰ ਪਤਾ, ਕਿਵੇਂ ਡੇਰਾ ਸਰਸਾ ਨੂੰ, ਡੇਰਾ ਭਲਿਆਰਾ ਨੂੰ, ਡੇਰਾ ਬਿਆਸ ਨੂੰ, ਡੇਰਾ ਨੂਰ ਮਹਿਲ ਨੂੰ, ਹੁਣ ਤਾਂ ਹਰ ਸੜਕ ਦੇ ਉੱਤੇ ਐਤਵਾਰ ਨੂੰ ਚਿੱਟੀਆਂ ਜਿਹੀਆਂ ਪੱਗਾਂ ਟੋਪੀਆਂ ਵਾਲੇ ਨਕਲੀ ਨਿਰੰਕਾਰੀ ਵੀ ਖੜੇ ਹੁੰਦੇ ਆ ਬਾਦਲ ਸਾਹਿਬ ਦੀ ਕਿਰਪਾ ਨਾਲ। ਜਿਹੜੇ ਨਿਰੰਕਾਰੀਆਂ ਦੇ ਡੇਰੇ ਆ ਉਹ ਦੁਬਾਰਾ ਬਾਦਲ ਸਾਹਿਬ ਦੇ ਰਾਜ ਵਿੱਚ ਖੁੱਲੇ ਆ। ਸੋ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਬਾਦਲ ਦਲ ਨੇ, ਬਾਦਲ ਸੈਨਾ ਨੇ ਜਿੱਥੇ ਅਕਾਲੀ ਦਲ ਦੇ ਵਿੱਚੋਂ ਪੰਥਕ ਸੋਚ ਵਾਲਿਆਂ ਦੇ ਛਿੱਤਰ ਫੇਰ ਕੇ, ਜਲੀਲ ਕਰਕੇ, ਗਾਲਾਂ ਕੱਢ ਕੇ ਉਹਨਾਂ ਨੂੰ ਪਾਸੇ ਕੀਤਾ, ਉੱਥੇ ਨਾਲ ਦੀ ਨਾਲ ਆਰਐਸਐਸ ਵਾਲੇ ਏਜੰਡੇ ਤਹਿਤ ਸਿੱਖੀ ਦਾ ਬਾਹਮਣੀਕਰਨ ਕਰਨ ਦਾ ਠੇਕਾ ਵੀ ਚੱਕ ਲਿਆ। ਤੁਹਾਨੂੰ ਯਾਦ ਹੋਣਾ 2001-2 ਦੇ ਵਿੱਚ ਇੱਕ ਮਸਲਾ ਉੱਠਿਆ ਸੀ, ਜਦੋਂ ਆਰਐਸਐਸ ਨੇ ਤੇ ਹਿੰਦੂ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਿਹੜੇ ਮੰਦਿਰ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ। ਹੁਣ ਇਹ ਜਿਹੜੀ ਖੇਡ ਆ ਇਹ ਪੰਜਾਬ ਤੋਂ ਬਾਹਰ ਬਹੁਤ ਸਾਰੇ ਥਾਵਾਂ ਤੇ ਖੇਡੀ ਵੀ ਗਈ ਆ। ਪਿੱਛੇ ਜੇ ਸਾਡੇ ਸਤਿਕਾਰ ਕਮੇਟੀਆਂ ਵਾਲੇ ਦਵਿੰਦਰ ਸਿੰਘ ਹੋਣਾ, ਮਕੇਰੀਆਂ ਵਾਲਿਆਂ ਨੇ ਜਾਂ ਹੋਰਾਂ ਨੇ ਕਈ ਥਾਂ ਤੇ ਜਾ ਕੇ ਇਹ ਗੱਲ ਦੇਖੀ ਆ, ਉਹਦਾ ਵਿਰੋਧ ਕੀਤਾ, ਪਰਚੇ ਵੀ ਦਰਜ ਕਰਾਏ ਆ ਕਈ ਥਾਂ ਤੇ ਜਿੱਥੇ ਬੇਹੁਰਮਤੀ ਹੋ ਰਹੀ ਸੀ। ਪਰ ਇਹ ਐਲਾਨ ਜਦੋਂ ਕੀਤਾ ਉਸ ਮੌਕੇ ਪਹਿਲਾਂ ਤਾਂ ਬਾਦਲ ਸਾਹਿਬ ਨੇ ਕੋਈ ਗੱਲ ਹੀ ਨਾ ਸੁਣੀ। ਅਖੀਰ ਉਹਦਾ ਵਿਰੋਧ ਇੰਨਾ ਵੱਡੇ ਪੱਧਰ ਤੇ ਹੋਣ ਲੱਗ ਪਿਆ, ਜਲੰਧਰ ਦੇ ਵਿੱਚ ਇਹ ਪੈਗਾ ਜਦੋਂ ਲਿਆ ਇਹਨਾਂ ਨੇ, ਉਦੋਂ ਫਿਰ ਇਹਨਾਂ ਨੂੰ ਪਿੱਛੇ ਜਾਣਾ ਪਿਆ। ਅਖੀਰ ਉਹ ਖੇਡ ਜਿਹੜੀ ਸੀ ਰੁਕ ਗਈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਦਿਰਾਂ 'ਚ ਤੇ ਹਿੰਦੂ ਦੇਵੀ ਦੇਵਤਿਆਂ ਨੂੰ ਗੁਰਦੁਆਰਿਆਂ 'ਚ ਪ੍ਰਕਾਸ਼ ਕਰਨ ਵਾਲਾ ਸੀ ਪ੍ਰੋਗਰਾਮ, ਉਹ ਤਾਂ ਰੋਕਣਾ ਮਨਜ਼ੂਰ ਕਰ ਲਿਆ। ਪਰ ਨਾਲ ਦੀ ਨਾਲ ਉਸ ਦਿਨ ਤੋਂ ਬਾਅਦ ਅਕਸਰ ਹੀ ਅਕਾਲੀ ਆਗੂਆਂ ਨੇ ਜਾਂ ਬਾਦਲ ਦਲ ਵਾਲੇ ਆਗੂਆਂ ਨੇ, ਇੱਥੋਂ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਿੱਘ ਮੰਨਣ ਵਾਲੇ ਫੈਡਰੇਸ਼ਨ ਦੇ ਆਗੂ ਅਮਰਜੀਤ ਸਿੰਘ ਚਾਵਲਾ ਵਰਗੇ, ਇਹਨਾਂ ਨੇ ਵੀ ਮੰਦਿਰਾਂ 'ਚ ਜਾਣਾ, ਹਵਨ ਕਰਾਉਣੇ, ਤਿਲਕ ਲਵਾਉਣੇ ਤੇ ਸਿਰ ਤੇ ਮੁਕਟ ਪਾ ਕੇ ਹੋਰ ਜਿਹੜੇ ਕਰਮਕਾਂਡ ਆ ਹਿੰਦੂਆਂ ਵਾਲੇ ਉਹ ਕਰਨੇ ਤੇ ਜਗਰਾਤਿਆਂ 'ਚ ਜੈ ਮਾਤਾ ਦੀ ਗਾਉਣਾ। ਹੈਰਾਨੀ ਤਾਂ ਉਦੋਂ ਹੋਣ ਲੱਗ ਪਈ ਲੋਕਾਂ ਨੂੰ ਵੀ ਜਿਹੜਾ ਜਗਰਾਤਾ ਹੁੰਦਾ ਉੱਥੇ ਜਿਹੜੇ ਉਹ ਜੈ ਮਾਤਾ ਦੀ ਗਾਉਣ ਆਉਂਦੇ ਆ, ਉਹ ਤਾਂ ਚਾਹੇ ਲੇਟ ਹੋ ਜਾਣ, ਪਰ ਜਿਹੜੇ ਨੀਲੀਆਂ ਪੱਗਾਂ ਵਾਲੇ ਅਕਾਲੀ ਨੇ ਇਹ 2 ਘੰਟੇ ਪਹਿਲਾਂ ਹੀ ਪਹੁੰਚ ਜਾਂਦੇ ਆ ਵੀ ਅਸੀਂ ਹਿੰਦੂ ਸਿੱਖ ਏਕਤਾ ਦਿਖਾਉਣੀ ਆ। ਬੜਾ ਸਿੱਖ ਪਿੱਟਣ ਵੀ ਭਾਈ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਵਾ, ਗੁਰੂ ਸਾਹਿਬਾਨ ਦਾ ਹੁਕਮ ਆ। ਖਾਸ ਤੌਰ ਦੇ ਉੱਤੇ ਜਿਹੜੀ ਪ੍ਰਾਸ਼ਰ ਪ੍ਰਸ਼ਨਾ ਸਰਦਾਰ ਕਪੂਰ ਸਿੰਘ ਦੀ ਹੈ, ਉਹਦੇ ਵਿੱਚ ਇਹ ਗੱਲ ਦਰਜ ਹੈ ਕਿ ਅੱਜ ਤੋਂ ਬਾਅਦ ਸਿੱਖੋ ਤੁਸੀਂ ਹਿੰਦੂ ਦੇਵੀ ਦੇਵਤਿਆਂ ਨੂੰ, ਹਿੰਦੂ ਧਾਰਮਿਕ ਸਥਾਨਾਂ ਨੂੰ, ਹਿੰਦੂ ਮੰਦਿਰਾਂ ਨੂੰ ਜਾਂ ਹੋਰਾਂ ਨੂੰ ਕਿਵੇਂ ਦੇਖਣਾ, ਇਹ ਸਾਰੀ ਗੱਲ ਸਪਸ਼ਟ ਹੋਈ ਹੈ। ਸਿੱਖ ਕਿਸੇ ਮੰਦਿਰ ਦਾ, ਕਿਸੇ ਹਿੰਦੂ ਦੇਵੀ ਦੇਵਤੇ ਦਾ ਤਿਰਸਕਾਰ ਨਹੀਂ ਕਰਦਾ, ਪਰ ਸਾਡਾ ਧਰਮ ਇਹ ਅਲਾਓ ਹੀ ਨਹੀਂ ਕਰਦਾ, ਇਹ ਖੁੱਲ੍ਹ ਨਹੀਂ ਦਿੰਦਾ ਕਿ ਜਿਹਨੂੰ ਜਿਹੜੀ ਚੀਜ਼ ਨੂੰ ਮਰਜ਼ੀ ਮੱਥੇ ਟੇਕਦੇ ਫਿਰੋ। ਹੁਣ ਕਈ ਜਿਹੜੇ ਮਝੱਕੜ ਨੇ ਆਪਦੇ ਆਪ ਨੂੰ ਬੜੇ ਸਿਆਣੇ ਸਮਝਣ ਵਾਲੇ, ਅਕਲ ਢੇਲੇ ਦੇ ਨਹੀਂ, ਸਿੱਖ ਰਹਿਤ ਮਰਿਆਦਾ ਦੇ ਕੋਲ ਦੀ ਨਹੀਂ ਲੰਘੇ, ਸਿੱਖ ਫਲਸਫੇ ਦਾ ਪਤਾ ਕੁਛ ਨਹੀਂ, ਉਹ ਲੱਗ ਜਾਣਗੇ ਕਿ ਜੀ ਜਦੋਂ ਉਹ ਮੰਦਿਰਾਂ 'ਚ ਜੇ ਉਹ ਗੁਰਦੁਆਰਿਆਂ 'ਚ ਆਉਂਦੇ ਆ ਜਾਂ ਜੀ ਉਹ ਫਿਰ ਹੈ ਜੀ ਉਹ ਭਰਾਵੋ ਉਹਨਾਂ ਦਾ ਧਰਮ ਉਹਨਾਂ ਨੂੰ ਖੁੱਲ੍ਹ ਦਿੰਦਾ, ਹਿੰਦੂਆਂ ਦਾ ਧਰਮ ਉਹਨਾਂ ਨੂੰ ਖੁੱਲ੍ਹ ਦਿੰਦਾ ਵਾ ਕਿ ਜਿੱਥੇ ਤੁਸੀਂ ਹੋਰ ਇੰਨੇ ਪੱਥਰਾਂ ਨੂੰ, ਪਹਾੜਾਂ ਨੂੰ, ਦਰਖਤਾਂ ਨੂੰ ਜਾਂ ਹੋਰ ਮੂਰਤੀਆਂ ਨੂੰ, ਇੰਨੀਆਂ ਹੋਰ ਚੀਜ਼ਾਂ ਨੂੰ ਮੱਥੇ ਟੇਕੀ ਜਾਂਦੇ ਹੋ, ਬੇਸ਼ੱਕ ਦੀ ਤੁਸੀਂ ਗੁਰਦੁਆਰੇ ਵੀ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ। ਜੇ ਉਹਨਾਂ ਦੇ ਧਰਮ ਦੀ ਮਰਿਆਦਾ ਇਹ ਖੁੱਲ੍ਹ ਦਿੰਦੀ ਹੈ ਤਾਂ ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਗੁਰਦੁਆਰੇ ਆਉਣ ਦਾ। ਪਰ ਜੇ ਸਿੱਖਾਂ ਨੇ ਆਪਦੇ ਧਰਮ ਦੀ ਮਰਿਆਦਾ ਉੱਤੇ ਨਹੀਂ ਚੱਲਣਾ ਤਾਂ ਫਿਰ ਆਪਣੇ ਪੱਲੇ ਰਹੂ ਕੀ। ਜੇਕਰ ਮਰਿਆਦਾ ਤੋਂ ਟੁੱਟ ਗਏ, ਆਪਦੇ ਗੁਰੂ ਤੋਂ ਟੁੱਟ ਗਏ, ਆਪਦੇ ਗੁਰੂ ਦੇ ਹੁਕਮ ਨਹੀਂ ਮੰਨਣੇ, ਫਿਰ ਸਾਡੇ ਪੱਲੇ ਰਹੂ ਕੀ। ਸਿਆਣੇ ਕਹਿੰਦੇ ਆ ਵੀ ਕੋਈ ਬੰਦਾ ਰੇਹੜੀ ਤੇ ਗਿਆ, ਉਹਨੂੰ ਕਹਿੰਦਾ ਵੀ ਆ ਜਿਹੜੇ ਅੰਗੂਰ ਨੇ ਕਿਵੇਂ ਲਾਏ ਨੇ, ਉਹ ਕਹਿੰਦਾ ਵੀ ਆ ਜਿਹੜੇ ਅੰਗੂਰ ਨੇ ਨਾ ਇਹ ਗੁੱਛੇ ਵਾਲੇ ਇਹ ਹੈਗੇ ਆ 50 ਰੁਪਏ ਦੇ ਕਿਲੋ ਦੇ ਹਿਸਾਬ ਨਾਲ। ਕਹਿੰਦਾ ਅੱਛਾ, ਤੇ ਆ ਜਿਹੜੇ ਟੁੱਟੇ ਹੋਏ ਨੇ ਇਹ ਤੋਂ ਉਹਨਾਂ ਦਾ ਕੀ ਹਿਸਾਬ ਕਿਤਾਬ ਆ। ਕਹਿੰਦਾ ਇਹ ਤਾਂ ਚਾਹੇ 20 ਰੁਪਏ ਕਿਲੋ ਨੂੰ ਪਾ ਲਾ। ਕਹਿੰਦਾ ਅੰਗੂਰ ਹੀ ਉਹ ਨੇ, ਅੰਗੂਰ ਹੀ ਉਹ ਨੇ, ਤੇ ਅੰਗੂਰ ਜਿਹੜਾ ਗੁੱਛੇ ਨਾਲ ਲੱਗਿਆ ਹੋਇਆ ਉਹਦੇ ਤੂੰ 50 ਰੁਪਏ ਕਿਲੋ ਦੱਸਦਾ, ਤੇ ਤੋੜ ਕੇ ਹੀ ਖਾਣੇ ਆ, ਉਹ ਕਿਹੜਾ ਗੁੱਛਾ ਇਕੱਠਾ ਹੀ ਹੰਗਾ ਲੈਣਾ।
ਆ ਜਿਹੜਾ ਕੱਲਾ ਕੱਲਾ ਇਹ 20 ਰੁਪਏ ਨੂੰ ਵੀ ਚੁਕਾਈ ਜਾਂਦਾ, ਨਾਲੇ ਬੜਾ ਔਖਾ ਜਾ ਨਫ਼ਰਤ ਜੀ ਨਾਲ ਕਹਿੰਦਾ ਵੀ ਟੁੱਟੇ ਹੋਏ ਨੇ ਤੇ ਲੈ ਜਾ 20 ਦੇ ਚਾਹੇ ਪਾ ਲਾ। ਉਹ ਅੰਗੂਰ ਵੇਚਣ ਵਾਲਾ ਕਹਿੰਦਾ ਵੀ ਜਿਹੜੇ ਆਪਦੇ ਗੁੱਛੇ ਨਾਲੋਂ ਟੁੱਟ ਜਾਂਦੇ ਆ ਨਾ, ਉਹਨਾਂ ਦਾ ਰੇਟ ਟੁੱਟ ਜਾਂਦਾ, ਰੇਟ ਘਟ ਜਾਂਦਾ। ਤੋਂ ਇਵੇਂ ਹੀ ਜਿਹੜੇ ਸਿੱਖ ਆਪਦੇ ਗੁਰੂ ਨਾਲੋਂ, ਗੁਰੂ ਦੀ ਮਰਿਆਦਾ ਨਾਲੋਂ, ਸਿੱਖ ਫਲਸਫੇ ਨਾਲੋਂ, ਬਾਣੀ ਤੇ ਬਾਣੇ ਨਾਲ ਟੁੱਟ ਜਾਂਦੇ ਆ, ਉਹਨਾਂ ਦਾ ਵੀ ਫਿਰ ਰੇਟ ਟੁੱਟ ਜਾਂਦਾ, ਰੇਟ ਘਟ ਜਾਂਦਾ। ਸੋ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਲਈ, ਸਿੱਖ ਫਲਸਫੇ ਤੋਂ ਤੋੜਨ ਲਈ, ਇਹਦੀ ਥਾਂ ਤੇ ਨਵੀਆਂ ਹੋਰ ਚੀਜ਼ਾਂ ਨਾਲ ਭਰਨ ਲਈ, ਜੋ ਖੇਡ ਸਾਡੇ ਦੁਸ਼ਮਣ ਸਦੀਆਂ ਤੋਂ ਖੇਡਣ ਨੂੰ ਫਿਰਦੇ ਸੀ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਉਹਨਾਂ ਦੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆ ਗਏ। ਤੇ ਫੇਰ ਕੀ ਹੋਇਆ? ਫੇਰ ਪਿਛਲੇ 20 ਸਾਲਾਂ ਵਿੱਚ ਸਿੱਖਾਂ ਨੂੰ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਅੱਜ ਹੋਲੇ ਮਹੱਲੇ ਦੇ ਉੱਤੇ ਹੁੱਲੜਬਾਜ਼ੀ ਕਰਦੇ ਫਿਰਦੇ ਉਹ ਸਿੱਖ ਨੌਜਵਾਨ ਜਿਨ੍ਹਾਂ ਨੇ ਪੰਥ ਲਈ, ਪੰਜਾਬ ਲਈ ਕੁਰਬਾਨੀਆਂ ਕਰਨੀਆਂ ਸੀ, ਉਹਨਾਂ ਨੂੰ ਕਿੱਥੇ ਲਿਜਾ ਕੇ ਖੜਾ ਕਰ ਦਿੱਤਾ ਬਈ ਕੰਨਾਂ 'ਚ ਮੁੰਦਰਾਂ ਤੇ ਕੱਪੜੇ ਲੀੜੇ ਉਹੋ ਜਿਹੇ, ਮੋਟਰਸਾਈਕਲਾਂ ਤੇ ਟਰੈਕਟਰਾਂ ਦੇ ਉੱਤੇ ਬਦਮਾਸ਼ੀ ਵਾਲੀਆਂ ਗੱਲਾਂ ਕਰਦੇ ਆ, ਉਹੋ ਜਿਹੇ ਗਾਉਣ ਪਾਣੀ, ਉਹੋ ਜਿਹੀ ਅਸਭਿਅਕ ਤੇ ਅਸ਼ਲੀਲ ਗਾਇਕੀ, ਕੁੱਲ ਮਿਲਾ ਕੇ ਅੱਜ ਦੇ ਸਾਡੇ ਸਿੱਖ ਬੱਚਿਆਂ ਨੂੰ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਲਾੜੇ ਨੇ ਲਿਜਾ ਕੇ ਖੜਾ ਕਰ ਦਿੱਤਾ, ਉਹਨਾਂ ਅੰਦਰ ਸਿੱਖੀ ਕਿਹਨੇ ਭਰਨੀ ਸੀ? ਸਾਡੀਆਂ ਸਿੱਖ ਸੰਸਥਾਵਾਂ ਨੇ। ਸਿੱਖ ਸੰਸਥਾਵਾਂ ਕਿਹਦੇ ਕਬਜ਼ੇ 'ਚ ਆ? ਬਾਦਲ ਪਰਿਵਾਰ ਦੇ। ਹੁਣ ਹਕੀਕਤ ਇਹ ਹੈ ਕਿ ਬਾਦਲ ਸਾਹਿਬ ਨੇ ਜੋ ਕੰਜਰ ਕੜੀ ਘੋੜੀ ਹੈ, ਉਹਦਾ ਤਾਂ ਇੱਕ ਲਾਈਨ 'ਚ ਨਵੇੜਾ ਇਹ ਆ ਵੀ ਸਾਰੇ ਸਿੱਖੀ ਦੇ ਦੁਸ਼ਮਣ ਰਲ ਕੇ ਉਹਨਾਂ ਨੁਕਸਾਨ ਨਹੀਂ ਕਰ ਸਕੇ ਜਿੰਨਾ ਇਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰ ਦਿੱਤਾ ਹੈ। ਹੁਣ ਲੱਗਦਾ ਇਹ ਆ ਵੀ ਜਿਵੇਂ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਇੱਕ ਰਾਜਾ ਸੀਗਾ, ਉਹਨੇ ਆਪਦੇ ਪੁੱਤ ਨੂੰ ਸੱਦ ਕੇ ਕਿਹਾ ਵੀ ਮੈਂ ਮਰਨ ਲੱਗਿਆ, ਪਰ ਮੇਰੀ ਰੀਝ ਇਹ ਆ ਵੀ ਲੋਕ ਮੇਰੇ ਮਰਨ ਤੋਂ ਬਾਅਦ ਮੇਰੀਆਂ ਸਿਫਤਾਂ ਕਰਨ, ਮੈਨੂੰ ਚੰਗਾ ਕਹਿਣ। ਉਹ ਤਾਂ ਤੈਨੂੰ ਪਤਾ ਹੀ ਆ ਆਪਾਂ ਆਪਦੇ ਲੋਕਾਂ ਨੂੰ ਕਿੰਨਾ ਲੁੱਟਿਆ, ਕਿੰਨਾ ਜਲੀਲ ਕੀਤਾ, ਕਿੰਨਾ ਤੰਗ ਕੀਤਾ, ਤੇ ਕਿਸੇ ਦੇ ਕੋਲੇ ਦੀਵਾਨੀ ਜੇਲ੍ਹ ਰਹਿਣ ਨਹੀਂ ਦਿੱਤੀ। ਇੱਥੋਂ ਤੱਕ ਹੁਕਮ ਕਰਤਾ ਸੀਗਾ ਬਈ ਜਿਹੜਾ ਸਿੱਕਾ ਜਦੋਂ ਕੋਈ ਮੁਰਦਾ ਮਰ ਜਾਂਦਾ ਹੈ, ਮਰੇ ਹੋਏ ਮੁਰਦੇ ਦੇ ਮੂੰਹ 'ਚ ਇੱਕ ਸਿੱਕਾ ਪਾਇਆ ਜਾਂਦਾ, ਰਵਾਇਤ ਆ ਇਸ ਲੋਕਾਂ ਦੀ। ਮੈਂ ਇਹ ਹੁਕਮ ਕਰਤਾ ਸੀ ਵੀ ਉਦੋਂ ਇੱਕ ਵਾਰੀ ਪਾ ਲਿਆ ਕਰੋ, ਪਰ ਜਦੋਂ ਉਹ ਸਿੱਕਾ, ਜਦੋਂ ਬੰਦਾ ਦਫਨਾਉਣਾ ਜਾਂ ਸੰਸਕਾਰ ਕਰਨਾ, ਦਾਗ ਲਾਉਣਾ ਉਹਨੂੰ, ਉਦੋਂ ਕੱਢ ਕੇ ਉਹ ਸਿੱਕਾ ਤੁਹਾਨੂੰ ਜਿਹੜਾ ਸਾਡਾ ਅਹਿਲਕਾਰ ਆ ਉਹਦੇ ਹਵਾਲੇ ਕਰਨਾ ਪਊਗਾ। ਉਹ ਸਿੱਕਾ ਵੀ ਕਿਸੇ ਕੋਲ ਰਹਿਣਾ ਨਹੀਂ ਚਾਹੀਦਾ, ਬਾਕੀ ਸਿੱਕਿਆਂ ਦੀ ਤਾਂ ਗੱਲ ਬੜੀ ਦੂਰ। ਤੇ ਇਹ ਗੱਲ ਕਹਿ ਕੇ ਉਸ ਰਾਜੇ ਨੇ ਕਿਹਾ ਵੀ ਮੈਂ ਚਾਹੁੰਦਾ ਪੁੱਤ ਜੀ ਮੇਰੇ ਤੋਂ ਬਾਅਦ ਮੇਰੀਆਂ ਸਿਫਤਾਂ ਕਰਾ ਦੇ ਤੂੰ ਕਿਸੇ ਤਰੀਕੇ ਨਾਲ। ਉਹ ਕਹਿੰਦਾ ਜੀ 7 ਬਚਨ। ਰਾਜਾ ਮਰ ਗਿਆ। ਬਾਅਦ ਵਿੱਚ ਉਹਨੇ ਮੁੰਡੇ ਨੇ ਦਰਬਾਰ ਲਾਇਆ ਤੇ ਕਿਹਾ ਭਾਈ ਦੱਸੋ ਆਪਾਂ ਕਿਹੜਾ ਢੰਗ ਤਰੀਕਾ ਅਪਣਾਈਏ ਕਿ ਲੋਕ ਕਹਿਣ ਕਿ ਰਾਜਾ ਚੰਗਾ ਸੀ। ਬੜਿਆਂ ਨੇ ਸਲਾਹਾਂ ਦਿੱਤੀਆਂ ਪਰ ਕੋਈ ਸਲਾਹ ਫਿੱਟ ਨਾ ਆਈ। ਅਖੀਰ ਰਾਜੇ ਦੇ ਮੁੰਡੇ ਨੇ ਰਾਜਾ ਬਣਿਆ ਹੁਣ ਕਰਕੇ ਸ਼ਾਹੀ ਫਰਮਾਨ ਕਰਤਾ ਵੀ ਅੱਗੇ ਤਾਂ ਕੱਲਾ ਮਰੇ ਹੋਏ ਦੇ ਮੂੰਹ ਚੋਂ ਸਿੱਕਾ ਕੱਢਿਆ ਜਾਂਦਾ ਸੀ ਨਾ, ਹੁਣ ਇੱਕ 2 ਗਜ ਦਾ ਸਰੀਆ ਲੈ ਕੇ ਉਹਦੇ ਸੰਘ 'ਚ ਠੋਕਣਾ ਤੇ ਫੇਰ ਦਫਨਾਉਣਾ ਉਹਨੂੰ। ਜਿਹੜਾ ਮੁਰਦਾ ਜਿਹਦੇ ਮੂੰਹ ਚੋਂ ਸਿੱਕਾ ਕੱਢਣਾ ਨਾ, ਉਹਦੇ ਸੰਘ ਦੇ ਵਿੱਚ ਮੂੰਹ ਖੋਲ ਕੇ ਸਰੀਆ ਠੋਕਣਾ ਇੱਕ ਵੱਡਾ ਸਾਰਾ। ਜਦੋਂ ਇਹ ਐਲਾਨ ਲਾਗੂ ਹੋ ਗਿਆ ਤਾਂ ਜਿਹਨੇ ਇਹ ਐਲਾਨ ਕਰਵਾਇਆ ਸੀ ਉਹਨੂੰ ਇੱਕ ਦਿਨ ਰਾਜੇ ਨੇ ਪੁੱਛਿਆ ਵੀ ਉਸ ਐਲਾਨ ਦਾ ਕੋਈ ਅਸਰ ਹੋਇਆ? ਲੋਕ ਮੇਰੇ ਪਿਓ ਦੀਆਂ ਸਿਫਤਾਂ ਕਰਦੇ ਵੀ ਆ ਕਿ ਉਹੀ ਰਹਿ ਗਿਆ ਕੰਮ ਕੱਚਾ ਹੀ? ਉਹ ਕਹਿੰਦਾ ਜੀ ਚੱਲੋ ਮੇਰੇ ਨਾਲ। ਰਾਤ ਨੂੰ ਜਦੋਂ ਨਿਕਲੇ ਤਾਂ ਲੋਕ ਗਲੀਆਂ ਬਾਜ਼ਾਰਾਂ ਦੇ ਬਜਾਏ ਘਰਾਂ ਦੇ ਵਿੱਚ ਗੱਲਾਂ ਕਰਨ ਬਈ ਯਾਰ ਇਹਦੇ ਨਾਲੋਂ ਤਾਂ ਇਹਦਾ ਪਿਓ ਚੰਗਾ ਸੀ, ਘੱਟੋ ਘੱਟ ਇਕੱਲਾ ਸਿੱਕਾ ਹੀ ਜਿਹੜਾ ਸੀਗਾ ਉਹ ਕਢਵਾਉਂਦਾ ਸੀ, ਇਹ ਤਾਂ ਬਾਹਲਾ ਹੀ ਮਾੜਾ ਵਾ ਜਿਹੜਾ ਇੱਕ ਸੰਘ ਦੇ ਵਿੱਚ ਐਡਾ ਜਿਹੜਾ ਸਰੀਆ ਉਹ ਵੀ ਠੋਕਣਾ ਪੈਂਦਾ। ਸੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਰਹਿੰਦੀ ਕਸਰ ਜਿਹੜੀ ਆ ਪੂਰੀ ਕਰਨਗੇ ਤੇ ਜਿਹੜੇ ਜਿਹੜੇ ਸਿੱਖਾਂ ਨੂੰ ਬੁਖਾਰ ਚੜਿਆ ਹੋਇਆ, ਮੈਂ ਗਰੰਟੀ ਦਿੰਦਾ ਕਿ ਜੇ ਕਿਤੇ ਇਸ ਟੱਬਰ ਦੇ ਦੁਆਰਾ ਕੁਰਸੀ ਹੱਥ ਲੱਗ ਗਈ, ਅਜੇ ਤਾਂ ਇਹਨਾਂ ਕੋਲ ਇਕੱਲੀ ਸ਼੍ਰੋਮਣੀ ਕਮੇਟੀ ਆ, ਉਹਦੇ ਵਿੱਚ ਹੀ ਦੇਖ ਲਓ ਕੀ ਕੁਛ ਚੰਦ ਚਾੜੀ ਜਾਂਦੇ ਆ। ਸਿੱਖਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ,
ਤਿੰਨਾਂ ਦੇ ਬਾਰੇ ਕੋਈ ਮਨ ਵਿੱਚ ਚਾਅ ਨਹੀਂ। ਕਿਸੇ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਕਰੀਰ ਜਿਹੜੀ ਸੀ ਉਹ ਸੁਣ ਕੇ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਸੀ ਕਿ ਪੰਥ ਲਈ, ਕੌਮ ਲਈ ਕੋਈ ਵੱਡਾ ਹੁਕਮ ਦਿੱਤਾ ਜਾਏਗਾ। ਅੱਜ ਕੀ ਹਾਲ ਆ ਕਿ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਵਿੱਚ ਕਥਾ ਜਿਹੜੀ ਆ ਉਹ ਸੁਣਨ ਲਈ ਸੰਗਤ ਨਹੀਂ ਬੈਠਦੀ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਧੱਕੇ ਨਾਲ ਬਿਠਾਉਣਾ ਪੈਂਦਾ ਕਿ ਕਿਤੇ ਹਾਲ ਖਾਲੀ ਨਾ ਦਿਖੇ, ਕਿਉਂਕਿ ਵੀਡੀਓ ਚੱਲ ਰਹੀ ਹੁੰਦੀ ਹੈ, ਲਾਈਵ ਚੱਲ ਰਿਹਾ ਹੁੰਦਾ। ਹੁਣ ਜਦੋਂ ਸਰਦਾਰ ਅਜਮੇਰ ਸਿੰਘ ਨੇ ਇਸ ਸਾਰੀ ਤਕਰੀਰ ਜਿਹੜੀ ਹੋਲੇ ਮਹੱਲੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਹੈ ਉਹਦੇ ਉੱਤੇ ਟਿੱਪਣੀ ਕੀਤੀ, ਹੋਰ ਕਈ ਆਗੂਆਂ ਨੇ ਬੋਲਿਆ, ਤਾਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਕਿਹਾ ਵੀ ਜੇ ਤੁਸੀਂ ਸਿੰਘ ਸਾਹਿਬ ਜੀ ਬਿਮਾਰੀ ਲੱਭ ਹੀ ਲਈ ਆ ਵੀ ਜਿਹੜੇ ਸਰਮਾਏਦਾਰ ਨੇ ਮਾਲਕ ਭਾਗੋ ਵਾਲੀ ਸੋਚ ਵਾਲੇ, ਉਹਨਾਂ ਦਾ ਕਬਜ਼ਾ ਅਕਾਲੀ ਦਲ ਤੇ ਹੋਣ ਕਰਕੇ, ਮਾਲਕ ਭਾਗੋਆਂ ਦਾ ਕਬਜ਼ਾ ਹੋਣ ਕਰਕੇ ਵੀ ਕੰਮ ਵਿਗੜਿਆ ਹੋਇਆ, ਫਿਰ ਤੁਸੀਂ ਹੁਣ ਇਲਾਜ ਵੀ ਕਰ ਦਿਓ, ਕਰੋ ਇਲਾਜ। ਜਿਵੇਂ ਕਿਸੇ ਵੇਲੇ ਜਥੇਦਾਰਾਂ ਨੇ ਅੱਡ-ਅੱਡ ਮੌਕਿਆਂ ਦੇ ਉੱਤੇ ਅਕਾਲੀ ਦਲ ਦੇ ਪੁਨਰ ਗਠਨ ਲਈ ਜ਼ਿੰਮੇਵਾਰੀ ਨਿਭਾਈ ਆ, ਤੁਸੀਂ ਵੀ ਕੁਝ ਕਰੋ। ਪਰ ਇੱਧਰ ਹਜੇ ਜਥੇਦਾਰ ਅਕਾਲ ਤਖਤ ਨੂੰ ਲੋਕ ਇਹ ਕਹਿਣ ਲੱਗੇ ਸੀ ਕਿ ਜੀ ਵਿਸਾਖੀ ਤੱਕ ਅਕਾਲੀ ਦਲ ਨੂੰ ਕੋਈ ਨਵਾਂ ਰੂਪ ਸਰੂਪ ਦੇਵੋ, ਜਿਹੜੀ ਅਪੰਥਕ ਸਿੱਖ ਵਿਰੋਧੀ ਤੇ ਮਾੜੀ ਬਿਰਤੀ ਵਾਲੇ ਲੋਕ ਕਾਬਜ ਨੇ, ਇਹਨਾਂ ਦੀ ਥਾਂ ਸੱਚੇ ਸੁੱਚੇ ਗੁਰਸਿੱਖਾਂ ਨੂੰ ਹਾਕ ਮਾਰੋ। ਸਾਰੇ ਦੁਨੀਆ ਭਰ ਦੇ ਵਿੱਚ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਦੇ ਮਨ ਦੀ ਇਹ ਆਵਾਜ਼ ਆ, ਰੀਝ ਆ ਕਿ ਬੇਸ਼ੱਕ ਜੋ ਮਰਜੀ ਖਾਲਿਸਤਾਨ ਦਾ ਸੰਘਰਸ਼ ਹੋਵੇ, ਕੋਈ ਹੋਰ ਮਸਲਾ ਹੋਵੇ, ਉਹ ਆਪਦੀ ਥਾਂ ਤੇ ਚੱਲਦੇ ਰਹਿਣ, ਪਰ ਸਾਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੀ ਭਾਰਤੀ ਹਕੂਮਤੀ ਢਾਂਚੇ ਦੇ ਅੰਦਰ ਰਹਿ ਕੇ ਜੋ ਕੁਝ ਕਰਨਾ ਚਾਹੀਦਾ ਉਹ ਕਰਦੀ ਰਹੇ। ਇਹ ਨਾ ਹੋਵੇ ਕਿ ਕਾਂਗਰਸ ਭਾਜਪਾ ਤੇ ਕਾਮਰੇਡਾਂ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਉਣ ਦਾ ਮੌਕਾ ਹੀ ਮਿਲਦਾ ਰਹੇ। ਅਕਾਲੀ ਦਲ ਹੋਣਾ ਚਾਹੀਦਾ। ਜਿਹੜੇ ਇਹ ਸੋਚ ਰੱਖਦੇ ਆ ਉਹਨਾਂ ਲੋਕਾਂ ਨੂੰ ਸੱਦਾ ਦਿਓ, ਹੋਕਾ ਦਿਓ, ਇਹੋ ਜਿਹੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚਾਉਣ ਵਾਲੇ ਲੋਕ ਹੱਕੇ ਪੱਕੇ ਹੀ ਰਹਿ ਗਏ ਹੋਣੇ ਆ। ਜਦੋਂ ਕੱਲ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਹੋਲੇ ਮਹੱਲੇ ਤੇ ਤਕਰੀਰ ਕੀਤੀ ਆ, ਉਹਦੀ ਕਰਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾ ਸਕਦਾ, ਕਿਉਂਕਿ ਉਹ ਕਾਰਜਕਾਰੀ ਜਥੇਦਾਰ ਨੇ। ਬੜੇ ਸਲੀਕੇ ਨਾਲ ਕਹਿਣਗੇ ਜੀ ਸਾਨੂੰ ਨਵਾਂ ਜਥੇਦਾਰ ਕੋਈ ਲੱਭ ਗਿਆ ਤੇ ਅਸੀਂ ਹੁਣ ਉਹਨੂੰ ਪੂਰਾ ਜਥੇਦਾਰ ਥਾਪਣਾ, ਹੁਣ ਤੁਸੀਂ ਇਕੱਲਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਲਓ। ਵੈਸੇ ਜਦੋਂ ਇਹ ਕਾਰਜਕਾਰੀ ਜਥੇਦਾਰ ਥਾਪੇ ਗਏ ਸੀ ਉਦੋਂ ਪਹਿਲਾਂ ਇਹੀ ਚਰਚਾ ਚੱਲਦੀ ਰਹੀ ਆ ਕਿ ਪਹਿਲਾਂ ਇਹਨਾਂ ਨੇ ਬਾਦਲਕਿਆਂ ਨੇ ਆਪਦੀ ਮਰਜ਼ੀ ਦੇ ਆਪਦੇ ਇਸ਼ਾਰਿਆਂ ਤੇ ਚੱਲਣ ਵਾਲੇ ਬੰਦੇ ਜਥੇਦਾਰ ਥਾਪੇ ਆ। ਸਭ ਤੋਂ ਮਾੜਾ ਸਾਬਤ ਹੋਇਆ ਗਿਆਨੀ ਗੁਰਬਚਨ ਸਿੰਘ, ਜਿਹਨੇ ਕੋਈ ਕਸਰ ਹੀ ਨਹੀਂ ਛੱਡੀ ਲਗਾਰ ਦੀ। ਜਿੱਥੇ ਉਹਨੇ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਕੇ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਸਿੱਖ ਇਤਿਹਾਸ ਨੂੰ ਕਲੰਕਿਤ ਕੀਤਾ ਹੈ, ਉੱਥੇ ਪੰਥ ਰਤਨ ਫਖਰੇ ਕੌਮ ਪਤਾ ਨਹੀਂ ਕਿਹੜੀ ਖੁਸ਼ੀ ਵਿੱਚ ਦੇਈ ਫਿਰਦਾ। ਉਹ ਅੱਜ ਤੱਕ ਸਿੱਖ ਉਹ ਸਮਝ ਨਹੀਂ ਸਕੇ ਵੀ ਬਾਦਲ ਨੇ ਕੀਤਾ ਕੀ ਆ ਕੌਮ ਦਾ। ਜੇ ਇਹ ਪੰਥ ਰਤਨ ਆ ਤਾਂ ਫਿਰ ਪੰਥ ਦਾ ਦੁਸ਼ਮਣ ਕਿਹੋ ਜਿਹਾ ਹੁੰਦਾ, ਸਾਨੂੰ ਇਹ ਨਹੀਂ ਸਮਝ ਲੱਗਦੀ। ਸੋ ਜਿਹੜਾ ਗਿਆਨੀ ਗੁਰਬਚਨ ਸਿੰਘ ਤੋਂ ਬਾਅਦ ਵਿੱਚ ਇਹੀ ਰੌਲਾ ਪੈਂਦਾ ਰਿਹਾ ਵੀ ਉਹਦੇ ਨਾਲੋਂ ਮਾੜਾ ਹੀ ਲੱਭ ਕੇ ਲਿਆਉਣਗੇ ਹੁਣ ਬਾਦਲ ਦਲ ਵਾਲੇ। ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਇਹ ਅਹੁਦਾ ਸੰਭਾਲਿਆ ਸੀ ਉਦੋਂ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਕਿ ਬਾਕੀਆਂ ਨਾਲੋਂ ਕਈ ਗੱਲਾਂ 'ਚ ਵਧੀਆ ਲੱਗਦੇ ਆ। ਕਈ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੂੰ ਤਾਂ ਚੱਕ ਕੇ ਮੂੰਹ ਤੇ ਮਾਰਨੀ ਆ ਜਥੇਦਾਰੀ ਜੇਕਰ ਬਾਦਲਕਿਆਂ ਨੇ ਕੋਈ ਪੁੱਠਾ ਕੰਮ ਕਰਨ ਨੂੰ ਕਿਹਾ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਵੀ ਬਾਦਲ ਦਲ ਦੇ ਜਥੇਦਾਰੀ ਬਣ ਕੇ ਰਹਿ ਗਏ। ਕਦੇ ਕਦੇ ਵਧੀਆ ਗੱਲ ਕੋਈ ਕਰ ਜਾਂਦੇ ਆ, ਪਰ ਬਹੁਤੀ ਵਾਰ ਤਾਂ ਜਿਵੇਂ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਹੋਣ ਨਾ, ਵੀ ਅੰਮ੍ਰਿਤਸਰ ਜਾਂ ਗੁਰਦਾਸਪੁਰ ਕਿਸੇ ਜ਼ਿਲ੍ਹੇ ਦੇ ਜਥੇਦਾਰ ਨੇ, ਉਹੋ ਜਿਹੀ ਗੱਲ ਕਰ ਜਾਂਦੇ ਆ। ਖੈਰ ਹੁਣ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਜੋ ਹਸ਼ਰ ਕੀਤਾ ਅਕਾਲੀ ਦਲ ਨੇ, ਬਾਦਲ ਦਲ ਨੇ, ਉਹ ਤਾਂ ਸਭ ਦੇ ਸਾਹਮਣੇ ਆ। ਪਰ ਇੱਕ ਗੱਲ ਕਮਾਲ ਦੀ ਆ ਕਿ ਅੱਜ ਵੀ ਕੋਈ ਸੁਧਾਰ ਦੀ ਗੁੰਜਾਇਸ਼ ਨਹੀਂ ਹੈ। ਅੱਜ ਵੀ ਉੱਥੇ ਹੀ ਖੜੇ ਆ। ਆ ਜਿਹੜਾ G20 ਵਾਲਾ ਮਸਲਾ,
ਉਹਦੀ ਕਰਕੇ ਦਲ ਖਾਲਸਾ ਖਾਲਿਸਤਾਨੀ ਜਥੇਬੰਦੀ ਹੈ, ਉਹਨਾਂ ਨੇ G20 ਦੇ ਪ੍ਰਬੰਧ ਦੇ ਵਿੱਚ ਲਿਖਤੀ ਤੌਰ ਤੇ ਚਿੱਠੀ ਭੇਜ ਕੇ ਆਖਿਆ ਵੀ ਸਾਨੂੰ ਟਾਈਮ ਦਿਓ, ਅਸੀਂ ਪੰਥ ਦੇ ਪੰਜਾਬ ਦੇ ਜਿਹੜੇ ਸਾਡੇ ਮਸਲੇ ਆ, ਜੋ ਸਾਡੇ ਨਾਲ ਇਨਜਸਟਿਸ ਹੋ ਰਿਹਾ, ਜੋ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ, ਜੋ ਬ੍ਰੋਕਨ ਪ੍ਰੋਮਿਸਸ, ਜੋ ਸਾਡੇ ਨਾਲ 1947 ਮੌਕੇ ਕੀਤੇ ਵਾਅਦੇ ਤੋੜੇ ਗਏ ਆ, ਜਿਸ ਤਰੀਕੇ ਨਾਲ ਸਾਡੀ ਨਸਲਕੁਸ਼ੀ ਹੋ ਰਹੀ ਆ, ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ ਸਭ ਕੁਝ ਪਲੀਤ ਕੀਤਾ ਜਾ ਰਿਹਾ ਤੇ ਸਾਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਕਵਾਇਦ ਕੀਤੀ ਜਾ ਰਹੀ ਆ। ਅਸੀਂ ਆਪਦਾ ਦੁੱਖ ਦੱਸਣਾ ਚਾਹੁੰਦੇ ਆ, ਅਸੀਂ ਆਪਦਾ ਪੱਖ ਰੱਖਣਾ ਚਾਹੁੰਦੇ ਆ ਤੇ ਇਹ ਜਿਹੜਾ ਟਾਈਮ ਮੰਗਿਆ ਜਦੋਂ ਨਹੀਂ ਮਿਲਿਆ ਤਾਂ ਦਲ ਖਾਲਸਾ ਨੇ ਐਲਾਨ ਕੀਤਾ ਕਿ ਅਸੀਂ ਵੀ 19 ਮਾਰਚ ਨੂੰ ਪੰਜਾਬ ਦੇ ਵਿੱਚ ਇੱਕ ਪ੍ਰੋਗਰਾਮ, ਇੱਕ ਸੰਮੇਲਨ ਜਿਹੜਾ ਕਰਾਂਗੇ, ਜਿਵੇਂ ਇਹਨਾਂ ਨੇ G20 ਸਿਖਰ ਸੰਮੇਲਨ ਸੱਦਿਆ, ਉਹਦੇ ਮੁਕਾਬਲੇ ਤੇ ਅਸੀਂ ਪੰਜਾਬ ਸੰਮੇਲਨ ਜਿਹੜਾ ਹੈਗਾ ਸੱਦ ਰਹੇ ਆ, ਜਿਹਦੇ ਵਿੱਚ ਅਸੀਂ ਪੰਥ ਤੇ ਪੰਜਾਬ ਦੀ ਹੋਂਦ ਹਸਤੀ ਦੇ ਸਾਹਮਣੇ ਜੋ ਬੜੇ ਵੱਡੇ ਮਸਲੇ ਨੇ ਉਹਨਾਂ ਉੱਤੇ ਚਰਚਾ ਕਰਾਂਗੇ ਤੇ ਜਿਹੜੇ ਉੱਥੇ ਮਤੇ ਪਾਸ ਹੋਣਗੇ, ਜੋ ਉੱਥੇ ਸਾਡਾ ਆਖਰੀ ਜਿਹੜਾ ਮਤਾ ਬਣੇਗਾ, ਉਹ ਸਾਰਾ ਕੁਝ ਇਹਨਾਂ G20 ਵਾਲੇ ਮੁਲਕਾਂ ਨੂੰ, ਇਹਨਾਂ ਦੇ ਸਫਾਰਤਖਾਨਿਆਂ ਨੂੰ, ਦੂਤ ਘਰਾਂ ਨੂੰ, ਅੰਬੈਸੀਆਂ ਨੂੰ ਭੇਜਿਆ ਜਾਊਗਾ। ਹੁਣ ਇੱਕ ਪਾਸੇ ਤਾਂ ਇਹ ਗੱਲ ਆ ਦਲ ਖਾਲਸਾ ਜਥੇਬੰਦੀ, ਜਿਹਦਾ ਇਤਿਹਾਸ ਬੜਾ ਲੰਬਾ ਚੌੜਾ 1978 ਤੋਂ ਕੌਮ ਲਈ ਲੜ ਰਹੇ ਨੇ, ਉਹਨਾਂ ਦੀ ਸਮਰੱਥਾ ਥੋੜੀ ਆ, ਵੱਧ ਹੈ, ਇਹ ਛੱਡੋ, ਪਰ ਉਹਨਾਂ ਨੇ ਗੱਲ ਤਾਂ ਮੇਰੀ ਕਮਾਲ ਜੀ ਕੀਤੀ ਦਲ ਖਾਲਸਾ ਨੇ। ਦੂਜੇ ਪਾਸੇ 100 ਸਾਲ ਪੁਰਾਣੀ ਜਥੇਬੰਦੀ, ਕੱਲ ਸੁਖਬੀਰ ਸਿੰਘ ਬਾਦਲ ਇੱਕ ਵੀਡੀਓ ਪਾ ਕੇ ਲੱਗਿਆ ਹੋਇਆ ਸੀ, ਇਹ ਸ਼ਹੀਦਾਂ ਦੀ ਜਥੇਬੰਦੀ ਆ, ਇਹਦਾ 100 ਸਾਲ ਦਾ ਇਤਿਹਾਸ ਆ, ਤੇ ਖੜੇ ਕਿੱਥੇ ਆ ਮੈਂ ਤੁਹਾਨੂੰ ਉਹ ਦੱਸਦਾ। ਹੁਣੇ ਮੀਡੀਆ ਦੇ ਉੱਤੇ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ ਬਾਦਲ ਦਲ ਨੇ 17 ਤੋਂ ਲੈ ਕੇ 24 ਮਾਰਚ ਤੱਕ ਇਨਸਾਫ ਹਫ਼ਤਾ ਮਨਾਉਣਾ। ਜਦੋਂ G20 ਵਾਲੇ ਆਏ ਹੋਣੇ ਆ, ਉਦੋਂ ਇੱਕ ਪ੍ਰੋਗਰਾਮ ਇਹਨਾਂ ਨੇ ਲਿਖਿਆ ਕਿ 17 ਤੋਂ 24 ਮਾਰਚ ਤੱਕ ਇਨਸਾਫ ਹਫ਼ਤਾ ਮਨਾਉਣਾ। ਵਧੀਆ ਗੱਲ, ਪਰ ਵਿਸ਼ੇ ਦੇਖੋ ਕਿਹੜੇ ਰੱਖੇ ਆ। ਵਿਸ਼ਾ ਇਹ ਰੱਖਿਆ ਵੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਪੜਤਾਲ ਕਰਨ ਦੇ ਨਾਂ ਹੇਠ ਆਟਾ ਦਾਲ ਸਕੀਮ ਦੇ ਵਿੱਚੋਂ ਬੰਦਿਆਂ ਦੇ ਨਾਂ ਕਾਹਤੋਂ ਕੱਟਦੇ, ਤੇ ਇਹੋ ਜਿਹੀਆਂ ਹੋਰ ਜ਼ਿਆਦਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਨੇ, ਉਹਨਾਂ ਦੇ ਖਿਲਾਫ ਅਸੀਂ ਇਨਸਾਫ ਹਫ਼ਤਾ ਮਨਾਉਣਾ। ਉਸ ਪਾਰਟੀ ਦਾ, ਜਿਸ ਪਾਰਟੀ ਨੇ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਦਮਦਮੀ ਟਕਸਾਲ ਨੂੰ ਤੇ ਸਿੱਖਾਂ ਦੀ ਹਰ ਸੰਸਥਾ ਨੂੰ ਕਾਬੂ ਕੀਤਾ ਹੋਇਆ, ਉਹਦਾ ਸੋਚ ਦਾ ਪੱਧਰ ਆ। ਜਦੋਂ G20 ਵਾਲੇ ਵੱਡੇ ਇੱਥੇ ਅੰਮ੍ਰਿਤਸਰ ਚ ਆ ਰਹੇ ਨੇ ਮੁਲਕਾਂ ਦੇ ਪ੍ਰਤੀਨਿਧ, ਇਸ ਮੌਕੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਚਾਹੀਦਾ, ਅਸਲ ਵਿੱਚ ਜਿਹੜਾ ਕੰਮ ਕਰਨ ਵਾਲਾ, ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਸੱਦਣ, ਅਕਾਲ ਤਖਤ ਸਾਹਿਬ ਤੋਂ ਸੱਦਾ ਹੋਵੇ, ਸ਼੍ਰੋਮਣੀ ਕਮੇਟੀ ਪ੍ਰਬੰਧਕ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ, ਜੇ ਅਸਲੀ ਪੰਥਕ ਅਕਾਲੀ ਦਲ ਹੁੰਦਾ ਤਾਂ ਕੀ ਹੋਣਾ ਸੀ, ਉੱਥੇ ਸੱਦ ਕੇ ਪ੍ਰਬੰਧ ਕਰਕੇ ਸਾਰੇ ਸਿੱਖਾਂ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਆਰਥਿਕ ਮਸਲਿਆਂ ਬਾਰੇ ਇੱਕ ਡਾਕੂਮੈਂਟ ਤਿਆਰ ਕਰਕੇ, ਜਿਹੜਾ ਇੰਗਲਿਸ਼ ਤੇ ਹੋਰਨਾਂ ਬੋਲੀਆਂ ਵਿੱਚ ਹੁੰਦਾ, ਉਹ ਸਾਰਿਆਂ ਵੱਲੋਂ ਪਾਸ ਕਰਕੇ ਸਾਂਝੇ ਰੂਪ ਦੇ ਵਿੱਚ ਇੱਥੇ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਆਉਣਾ ਹੀ ਆਉਣਾ ਸੀ, G20 ਵਾਲਿਆਂ ਨੇ ਆਉਣਾ ਹੀ ਆਉਣਾ। ਜਦੋਂ ਉਹਨਾਂ ਨੇ ਆਉਣਾ, ਉਦੋਂ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ G20 ਵਾਲੇ ਜਿਹੜੇ ਉਹਨਾਂ ਦੇ ਪ੍ਰਤੀਨਿਧ ਹਰੇਕ ਮੁਲਕ ਦੇ, ਉਹਨਾਂ ਨੂੰ ਜਦੋਂ ਮਾਣ ਤਾਣ ਦੇਣਾ, ਨਾਲ ਇਹ ਦਿੱਤਾ ਜਾਵੇ ਕਿ ਸਾਡੀ ਕੌਮ ਦੀ ਹਾਲਤ ਆ, ਅਸੀਂ ਆਹ ਲੜਾਈ ਲੜ ਰਹੇ ਹਾਂ, ਸਾਡੀ ਆਇਡੈਂਟੀਟੀ ਨੂੰ, ਸਾਡੀ ਹੋਂਦ ਹਸਤੀ ਨੂੰ ਇੱਥੇ ਆਹ ਖਤਰਾ ਆ, ਤੇ ਅਸੀਂ ਤੁਹਾਤੋਂ ਤਵੱਕੋ ਕਰਦੇ ਆ, ਆਸ ਕਰਦੇ ਆ ਕਿ ਸਾਡੇ ਇਹਨਾਂ ਮਸਲਿਆਂ ਵੱਲ ਤੁਸੀਂ ਧਿਆਨ ਦਿਓਗੇ। ਜੇਕਰ ਅਸਲ ਵਿੱਚ ਕੋਈ ਗੱਲ ਵਾਲੇ, ਅਕਲ ਵਾਲੇ ਹੁੰਦੇ ਤਾਂ ਅਕਾਲੀ ਆਗੂ ਇਹ ਕਰਦੇ ਕਿ ਬਾਕੀ ਸਾਰੀ ਕੌਮ ਨੂੰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਰਾਹੀਂ ਆਪਾਂ ਇਕੱਠੇ ਕਰਕੇ ਇੱਕ ਸਾਂਝਾ ਚੀਜ਼ ਦਿੰਦੇ। ਹੁਣ ਦਲ ਖਾਲਸਾ ਵਰਗੀ ਜਥੇਬੰਦੀ, ਜਿਹਦਾ ਬਹੁਤਾ ਵੱਡਾ ਆਧਾਰ ਵਕਾਰ ਨਹੀਂ, ਉਹਨੇ ਤਾਂ ਸੋਚਿਆ
ਕਿ ਆਪਾਂ ਕੌਮ ਦਾ ਮਸਲਾ, ਪੰਥ ਦਾ ਮਸਲਾ G20 ਦੇ ਸਾਨਮੁਖ ਰੱਖੀਏ। ਤੇ ਆ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਆ, ਇਹ ਏਡਾ ਸ਼੍ਰੋਮਣੀ ਆ, ਇਹਨੂੰ ਆਟੇਦਾਰ ਦਾ ਫਿਕਰ ਪਿਆ ਹੋਇਆ ਵੀ ਜਿਹੜੇ ਬੰਦਿਆਂ ਦੇ ਨਾਂ ਸਾਡੀ ਸਰਕਾਰ ਮੌਕੇ ਅਸੀਂ ਆਟਾ ਦਾਲ ਸਕੀਮ ਚ ਪਾਏ ਸੀ ਵੀ ਤੁਹਾਨੂੰ ਸਾਨੂੰ ਵੋਟਾਂ ਪਾਇਆ ਤੇ ਅਸੀਂ ਤੁਹਾਨੂੰ ਆਟਾ ਦਾਲ ਫ੍ਰੀ ਦੇਵਾਂਗੇ, ਤੇ ਉਹਨਾਂ ਨੂੰ ਉਹਨਾਂ ਦੇ ਨਾਂ ਕੱਟਦੇ ਜੀ, ਬੜੀ ਵੱਡੀ ਗੱਲ ਹੋ ਗਈ। ਔਰ G20 ਵਾਲੇ ਦਿਨਾਂ ਚ ਆਹ ਇਨਸਾਫ ਹਫ਼ਤਾ ਇਹਨਾਂ ਨੇ ਮਨਾਉਣਾ। ਇੱਕ ਪਾਸੇ ਇਸ ਪਾਰਟੀ ਦੀ ਲੀਡਰਸ਼ਿਪ ਕੋਟਕਪੂਰਾ ਕਾਂਡ ਕਰਕੇ, ਬਰਗਾੜੀ ਤੇ ਬਹਿਮਲ ਕਾਂਡ ਕਰਕੇ ਫਸੀ ਹੋਈ ਆ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਜਾਂਚ ਕਰ ਰਹੀ ਟੀਮ ਆ, ਉਹਨੇ ਐਲਾਨ ਕਰਤਾ ਵਾ ਵੀ ਜੇ ਕਿਸੇ ਨੂੰ ਇਹਨਾਂ ਦੇ ਖਿਲਾਫ ਕੋਈ ਗੱਲ ਦਾ ਪਤਾ ਸਾਨੂੰ ਦੱਸਿਆ ਜਾਵੇ, ਇਹਨਾਂ ਨੇ ਗਲਤ ਕੀਤਾ। ਤੇ ਇਹਨਾਂ ਦੀ ਇਸ ਵੇਲੇ ਉਸ ਮਸਲੇ ਕਰਕੇ ਜਿੰਨੀ ਛੇਛਾ ਲਿੱਦਰ ਹੋ ਰਹੀ ਆ, ਉਹਨੂੰ ਜਾਂ ਹੋਰ ਪੰਥਕ ਮਸਲਿਆਂ ਨੂੰ, ਜਾਂ ਹੋਰ ਸਿੱਖ ਸੰਸਥਾਵਾਂ ਨੂੰ, ਜਾਂ ਸਿੱਖ ਜਜ਼ਬਾਤਾਂ ਨੂੰ ਸਮਝਣ ਦੀ ਥਾਂ ਆ ਲਿਆਏ ਨੇ ਇਹ ਸੱਪ ਕੱਢ ਕੇ ਵੀ ਆਟਾ ਦਾਲ ਸਕੀਮ ਵਿੱਚ ਨਾਂ ਕਾਹਤੋਂ ਕੱਟ ਕੇ। ਹੁਣ ਜਿਹੜੀ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਗੱਲ ਕਰਦੇ ਆ, ਉਹ ਦੇਖ ਲਓ ਕਿੱਥੇ ਆ, ਤੇ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਹਾਲ ਦੇਖ ਲਓ, ਬਾਦਲ ਸੈਨਾ ਦਾ। ਸੋ ਭਰਾਵੋ, ਇੱਕ ਮੈਂ ਗੱਲ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਆਖੀ ਆ, ਉਹ ਕਹਿ ਕੇ ਸਮਾਪਤੀ ਕਰਨੀ ਹੈ ਬਈ। ਉਹਨੇ ਆਖਿਆ ਕਿ ਬਰਗਾੜੀ, ਬਹਿਮਲ ਤੇ ਕੋਟਕਪੂਰਾ ਕਾਂਡ ਦਾ ਇਨਸਾਫ ਨਹੀਂ ਮਿਲਦਾ। ਤੇ ਮੈਂ ਉਸ ਤੋਂ ਅਗਲੀ ਗੱਲ ਕਹਿਣਾ ਵੀ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਨੰਗਲ ਅੰਬੀਆਂ ਵਾਲਾ ਸੰਦੀਪ, ਇਹਨਾਂ ਕਤਲਾਂ ਦਾ ਵੀ ਇਨਸਾਫ ਨਹੀਂ ਮਿਲਣਾ। ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਲੰਗਰ ਲਾਏ ਨੇ, ਜਿਵੇਂ ਅਮਨ ਅਰੋੜਾ ਨੇ ਭਕਾਈ ਮਾਰੀ ਆ ਸਿੱਧੂ ਮੂਸੇਵਾਲੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ, ਉਹ ਸਭ ਦੇ ਸਾਹਮਣੇ ਆ। ਸੋ ਸਿਰ ਤੇ ਨਹੀਂ ਉਹ ਕੁੰਡਾ ਤੇ ਹਾਥੀ ਫਿਰੇ ਲੋੜਾ, ਉਹ ਕੰਮ ਹੋਇਆ ਪਿਆ ਇਸ ਮੁਲਕ ਵਿੱਚ, ਇਸ ਸਰਕਾਰ ਦੇ ਹੁੰਦਿਆਂ। ਜੋ ਮਾੜੇ ਤੋਂ ਮਾੜਾ ਵਾਪਰ ਸਕਦਾ ਉਹ ਵਾਪਰੇਗਾ। ਸ਼ੁਕਰ ਆ ਅਕਾਲ ਪੁਰਖ ਵਾਹਿਗੁਰੂ ਦਾ ਕਿ ਸਾਨੂੰ ਸਿੱਖ ਕੌਮ ਨੂੰ ਇੱਕ ਇਹੋ ਜਿਹੀ ਸਪਿਰਿਟ ਦਿੱਤੀ ਹੈ, ਇੱਕ ਇਹੋ ਜਿਹਾ ਸਿਧਾਂਤ ਦਿੱਤਾ ਕਿ ਔਖੇ ਤੋਂ ਔਖੇ, ਭਿਆਨਕ ਤੋਂ ਭਿਆਨਕ ਹਾਲਾਤ ਦੇ ਸਾਹਮਣੇ ਅੜਨ ਦਾ, ਖੜਨ ਦਾ, ਲੜਨ ਦਾ, ਮਰਨ ਦਾ ਇੱਕ ਜਜ਼ਬਾ ਬਖਸ਼ਿਆ ਹੋਇਆ, ਜਿੱਥੇ ਸਿੱਖੀ ਦੇ ਦੁਸ਼ਮਣ ਕੋਈ ਕਸਰ ਨਹੀਂ ਛੱਡ ਰਹੇ ਤੇ ਉਹਨਾਂ ਦਾ ਸਾਥ ਸਹਿਯੋਗ ਦੇਣ ਵਾਲੇ ਬਾਦਲ ਸੈਨਾ ਵਾਲੇ ਕੋਈ ਕਸਰ ਨਹੀਂ ਛੱਡ ਰਹੇ। ਜਿੱਥੇ ਕਾਂਗਰਸ, ਭਾਜਪਾ ਤੇ ਹੋਰ ਸਿਆਸੀ ਦਲ ਦਾਨ ਆਉਂਦੇ ਫਿਰਦੇ ਆ, ਉਹਦੇ ਮਾਹੌਲ ਦੇ ਸਾਹਮਣੇ ਸਾਡੇ ਕੋਲ ਇਹੋ ਜਿਹੀ ਸਿੱਖ ਸਪਿਰਿਟ ਜਿਹੜੀ ਦਲ ਖਾਲਸਾ ਰਾਹੀਂ ਜਾਂ ਹੋਰ ਸਿੱਖ ਜਥੇਬੰਦੀਆਂ ਰਾਹੀਂ ਉਜਾਗਰ ਹੁੰਦੀ ਰਹਿੰਦੀ ਆ, ਉਹਦਾ ਸਾਨੂੰ ਫਖਰ ਆ, ਉਹਦਾ ਸਾਨੂੰ ਮਾਣ ਆ। ਇੱਥੇ ਸਮਾਪਤੀ ਕਰਦੇ ਆ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।